ਜਦੋਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਬਾਰੇ ਲੋਕ ਗੱਲਾਂ ਕਰਨ ਕਿ ਜੀ ਉਹਨਾਂ ਦੇ ਬੱਚੇ ਜਿਹੜੇ ਆ ਉਹਦੇ ਪਰਿਵਾਰ ਜਿਹੜੇ ਨੇ ਉਹਨਾਂ ਦੀ ਤਾਂ ਗੱਲ ਬੜੀ ਦੂਰ ਰਹੀ। ਕਈ ਆਪ ਜਿਹੜੇ ਮੈਂਬਰ ਨੇ ਸ਼੍ਰੋਮਣੀ ਕਮੇਟੀ ਦੇ ਵੱਡੀਆਂ ਸੀਟਾਂ ਤੇ ਬੈਠੇ ਆ ਉਹ ਮਰਿਆਦਾ ਵਿੱਚ ਪੂਰੇ ਨਹੀਂ, ਤਾਂ ਫਿਰ ਚੀਫ ਖਾਲਸਾ ਦੀਵਾਨ ਤੇ ਸ਼੍ਰੋਮਣੀ ਆਪਣੇ ਖਾਲਸਾ ਕਾਲਜ ਵਰਗੀਆਂ ਸੰਸਥਾਵਾਂ ਦਾ ਕੀ ਹਾਲ? ਇਹਨਾਂ ਸੰਸਥਾਵਾਂ ਦੇ ਜਿਹੜੇ ਸੇਵਾ ਨਿਯਮ ਬਣਾਏ ਹੋਏ ਨੇ ਬਈ ਜਿਹੜੇ ਮੈਂਬਰ ਨੇ ਉਹ ਅੰਮ੍ਰਿਤਧਾਰੀ ਹੋਣੇ ਚਾਹੀਦੇ ਤਾਂ ਕਿ ਜਿਹੜੇ ਇਹਨਾਂ ਦੀ ਐਗਜ਼ੈਕਟਿਵ ਚੁਣੀ ਜਾਵੇ ਉਹ ਵੀ ਅੰਮ੍ਰਿਤਧਾਰੀਆਂ ਦੀ ਹੋਵੇ। ਪਰ ਪਿਛਲੇ ਸਮੇਂ ਵਿੱਚ ਦੋਨਾਂ ਹੀ ਸੰਸਥਾਵਾਂ ਨੇ, ਖਾਲਸਾ ਕਾਲਜ ਨੇ ਵੀ ਤੇ ਚੀਫ ਖਾਲਸਾ ਦੀਵਾਨ ਨੇ ਵੀ, ਅਯੋਗਤਾ ਦਿਖਾਈ ਤੇ ਗੜਬੜ ਹੁੰਦੀ ਬਹੁਤ ਜ਼ਿਆਦਾ ਗੜਬੜ ਹੋਈ। ਹੁਣ ਬੀਜੇਪੀ ਆਰਐਸਐਸ ਨਾਲ ਸੰਬੰਧਿਤ ਲੋਕ ਜਦੋਂ ਸਾਡੇ ਖਾਲਸਾ ਕਾਲਜ ਵਰਗੀ ਸੰਸਥਾ ਦੇ ਵਿੱਚ ਬੈਠੇ ਹੋਣਗੇ ਚੌਧਰੀ ਬਣ ਕੇ, ਉੱਥੇ ਨਤੀਜੇ ਕਿਹੋ ਜਿਹੇ ਨਿਕਲਣਗੇ ਕਹਿਣ ਦੀ ਕਿਸੇ ਨੂੰ ਲੋੜ ਨਹੀਂ, ਇਹ ਸਮਝਾਉਣ ਦੀ ਕੋਈ ਲੋੜ ਨਹੀਂ ਜਿਹਨੂੰ ਅੱਜ ਵੀ ਇਹ ਸਮਝਾਉਣਾ ਪਵੇ ਵੀ ਆਰਐਸਐਸ ਦੇ ਬੰਦੇ ਬੀਜੇਪੀ ਦੇ ਬੰਦੇ ਕੀ ਕਰਦੇ ਹੁੰਦੇ। ਤੇ ਫਿਰ ਉਹਨਾਂ ਦੇ ਦਿਲ ਦਿਮਾਗ ਵਿੱਚ ਸਭ ਤੋਂ ਵੱਡੀ ਕੜੱਤਣ ਜਾਂ ਨਫ਼ਰਤ ਉਹਨਾਂ ਸਿੱਖ ਬੱਚਿਆਂ ਬੱਚੀਆਂ ਪ੍ਰਤੀ ਹੁੰਦੀ ਆ ਜਿਹੜੇ ਕੌਮ ਨੂੰ ਪਿਆਰ ਕਰਦੇ ਆ, ਜਿਨ੍ਹਾਂ 'ਚ ਪੰਥਕ ਜਜ਼ਬਾ। ਅੱਜ ਚੀਫ ਖਾਲਸਾ ਦੀਵਾਨ ਦੇ ਮੈਂਬਰਾਂ ਨੂੰ ਐਗਜ਼ੈਕਟਿਵ ਨੂੰ ਇੱਥੇ ਸੱਦਿਆ ਗਿਆ ਸੀ। 500 ਇਹਨਾਂ ਦਾ ਮੈਂਬਰ ਆ, ਜਿਹਦੇ ਵਿੱਚੋਂ ਐਗਜ਼ੈਕਟਿਵ ਵਾਲੇ ਅੱਜ ਕੁਝ ਬੰਦੇ ਪੇਸ਼ ਹੋਏ ਨੇ, ਬਾਕੀਆਂ ਬਾਰੇ ਕਹਿਤਾ ਕਿ 1 ਅਗਸਤ ਨੂੰ ਪੇਸ਼ ਹੋਵੋ। ਸਾਰਿਆਂ ਨੂੰ ਪ੍ਰੇਰਣਾ ਕਰਨੀ ਪਈ ਆ ਕਿ ਭਾਈ ਅੰਮ੍ਰਿਤ ਛਕੋ। ਕਿਉਂ ਕਰਨੀ ਪਈ? ਕਿਉਂਕਿ ਇਹ ਚਰਚਾ ਛਿੜੀ ਹੋਈ ਆ ਕਿ ਐਗਜ਼ੈਕਟਿਵ ਦੇ ਮੈਂਬਰ ਵੀ ਅੰਮ੍ਰਿਤਧਾਰੀ ਨਹੀਂ ਤੇ ਇਹ ਸਾਰੇ ਦੇ ਸਾਰੇ ਲੋਕ ਬਹੁਤਾ ਕਰਕੇ ਸਿੱਖ ਜਿਹੜੀ ਸਾਡੀ ਮਰਿਆਦਾ ਜਾਂ ਧਰਮ ਦਾ ਫਲਸਫਾ ਉਹਦੇ ਤੋਂ ਬਹੁਤ ਕੋਹਾਂ ਦੂਰ। ਉਹ ਸਾਰੀਆਂ ਨੌਕਰੀਆਂ ਸਰਕਾਰ ਦੀਆਂ ਕਰਨ ਕਰਾਉਣ ਤੋਂ ਬਾਅਦ ਵੱਡੀ ਉਮਰ ਦੇ ਵਿੱਚ ਆ ਕੇ ਮੈਂਬਰ ਬਣ ਕੇ ਜੋ ਕੁਝ ਉਹਨਾਂ ਦੇ ਦਿਲ ਦਿਮਾਗ ਵਿੱਚ ਹੁੰਦਾ ਉਹਨੂੰ ਸਿੱਖੀ ਬਣਾਈ ਫਿਰਦੇ ਬਈ ਜਿਹੜੇ ਅੰਮ੍ਰਿਤਧਾਰੀ ਹੁਣ ਆਪਦੀ ਲੋੜ ਕਰਕੇ ਹੋ ਜਾਣਗੇ, ਕੀ ਉਹਨਾਂ ਦੇ ਅੰਦਰ ਕੁਝ ਘੁਲ ਜੂਗਾ, ਅੰਦਰ ਪੈ ਜੂਗਾ ਉਹਨਾਂ ਦੇ ਸਕਿੰਟ 'ਚ? ਸਾਰੀ ਉਮਰ ਉਹਨਾਂ ਨੇ ਕਦੇ ਯੋਗਾ ਕਰ ਲਿਆ, ਕਦੇ ਕਰਾ ਲਿਆ, ਕਦੇ ਆਰਐਸਐਸ ਦਾ ਝੰਡਾ ਚੱਕ ਲਿਆ, ਕਦੇ ਉਹ ਜਿਹੜਾ ਐਂਟੀ ਸਿੱਖ ਜਾਂ ਫਲਸਫਾ ਉਹਨੂੰ ਅਪਣਾਈ ਫਿਰਦੇ ਆ। ਇਹੋ ਜਿਹੇ ਬੰਦੇ ਸਿੱਖਾਂ ਦੇ ਨਿਆਣਿਆਂ ਨੂੰ ਇਹਨਾਂ ਸੰਸਥਾਵਾਂ 'ਚ ਟਿਕਣ ਦੇਣਗੇ? ਜਦੋਂ ਵੀ ਕੋਈ ਅਧਿਆਪਕ, ਜਦੋਂ ਵੀ ਕੋਈ ਟੀਚਰ ਬਾਰੇ ਇਹਨਾਂ ਨੂੰ ਪਤਾ ਲੱਗਦਾ ਨਾ ਵੀ ਇਹ ਪੰਥਕ ਸੋਚ ਵਾਲਾ, ਫਿਰ ਉਹਦੇ ਦੁਆਲੇ ਹੋ ਜਾਂਦੇ, ਉਹਨੂੰ ਜਲੀਲ ਕਰਦੇ ਆ, ਉਹਨੂੰ ਪਰੇਸ਼ਾਨ ਕਰਦੇ ਆ ਵੀ ਉਹ ਛੱਡ ਕੇ ਭੱਜ ਜਾਵੇਗਾ। ਉਸ ਮੁਲਾਜ਼ਮ ਦਾ ਸ਼੍ਰੋਮਣੀ ਕਮੇਟੀ ਵਿੱਚ, ਖਾਲਸਾ ਕਾਲਜ ਵਿੱਚ ਤੇ ਚੀਫ ਖਾਲਸਾ ਦੀਵਾਨ ਵਿੱਚ ਕਿਸੇ ਨੂੰ ਕੋਈ ਇਤਰਾਜ਼ ਨਹੀਂ ਜਿਹੜਾ ਆਰਐਸਐਸ ਵਰਗੀ ਸੰਸਥਾ ਵਾਲੀ ਸਿੱਖੀ ਜਾਂ ਡੇਰੇਦਾਰ ਸਾਧਾਂ ਵਾਲੀ ਸਿੱਖੀ ਅਪਣਾਉਂਦਾ। ਪਰ ਜੇ ਤੁਸੀਂ ਪੰਥਕ ਸੋਚ ਵਾਲੇ ਹੋ, ਤੁਹਾਨੂੰ ਇਹਨਾਂ ਸੰਸਥਾਵਾਂ 'ਚ ਟਿਕਣ ਨਹੀਂ ਦਿੱਤਾ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੀ ਸਿੱਖ ਕੌਮ ਨੇ ਪਿਛਲੀ ਸਦੀ ਵਿੱਚ ਕੁਝ ਅਹਿਮ ਪ੍ਰਾਪਤੀਆਂ ਕੀਤੀਆਂ ਸੀ, ਜਿਨ੍ਹਾਂ ਦੇ ਉੱਤੇ ਵਕਤ ਦੇ ਨਾਲ ਨਾਲ ਹੁਣ ਬਹੁਤ ਧੂੜ ਪੈ ਚੁੱਕੀ ਹੈ, ਜਿਨ੍ਹਾਂ ਵਿੱਚੋਂ ਅੱਜ ਚੀਫ ਖਾਲਸਾ ਦੀਵਾਨ ਦਾ ਇੱਕ ਮਾਮਲਾ ਅਕਾਲ ਤਖਤ ਸਾਹਿਬ ਵਿਖੇ ਸੁਣਵਾਈ ਲਈ ਗਿਆ। ਚੀਫ ਖਾਲਸਾ ਦੀਵਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਉਦੋਂ ਵੀ 20-25 ਸਾਲ ਪਹਿਲਾਂ ਹੋਂਦ ਵਿੱਚ ਆਇਆ। 1900 ਵਾਲੇ ਸਾਲ ਦੇ ਸਦੀ ਦੇ ਚੜ੍ਹਨ ਸਾਰ ਹੀ ਸਿੱਖਾਂ 'ਚ ਆਪਦੇ ਧਰਮ, ਬੋਲੀ, ਸੱਭਿਆਚਾਰ ਪ੍ਰਤੀ ਜਿਹੜੀ ਚੇਤਨਾ ਆਈ, ਉਹਦੇ ਵਿੱਚੋਂ ਕੁਝ ਮਲਵਰਤਣੀਏ ਸਿੱਖਾਂ ਨੇ ਜਿਹੜੇ ਨਵੇਂ ਨਿਜ਼ਾਮ ਨਾਲ, ਅੰਗਰੇਜ਼ ਸਰਕਾਰ ਨਾਲ, ਹਕੂਮਤ ਨਾਲ ਮੇਲ ਮਿਲਾਪ ਰੱਖ ਕੇ ਲੋਕਾਂ ਦਾ, ਸਿੱਖਾਂ ਦਾ, ਪੰਜਾਬ ਦਾ ਭਲਾ ਕਰਨ ਦੀ ਨੀਤ ਨਾਲ ਸਰਗਰਮ ਹੋਏ ਦੱਸੇ ਜਾਂਦੇ ਹੈ। ਉਹਨਾਂ ਨੇ ਚੀਫ ਖਾਲਸਾ ਦੀਵਾਨ ਨਾਮੀ ਇੱਕ ਸੰਸਥਾ ਬਣਾਈ ਸੀ। ਇਹ ਸੰਸਥਾ ਦੇ ਬਾਰੇ ਉਹਨਾਂ ਵੇਲਿਆਂ ਦੇ ਵਿੱਚ ਆਮ ਸਿੱਖਾਂ ਦੇ ਵਿੱਚ ਕੋਈ ਬਹੁਤੀ ਚੰਗੀ ਰਾਏ ਨਹੀਂ ਸੀ ਕਿ ਇਹ ਤਾਂ ਮਿਲਵਰਤਨ ਰੱਖਦੇ ਆ ਉਸ ਸਰਕਾਰ ਨਾਲ, ਉਸ ਨਿਜ਼ਾਮ ਨਾਲ ਜਿਹਨੇ ਸਾਡਾ ਰਾਜ ਭਾਗ ਖੋਇਆ। ਅੰਗਰੇਜ਼ ਨੇ ਸਿੱਖਾਂ ਤੋਂ ਰਾਜ ਭਾਗ ਖੋਇਆ ਸੀ। ਤੋ ਚੀਫ ਖਾਲਸਾ ਦੀਵਾਨ ਵਾਲਿਆਂ ਨੂੰ ਚੀਫੀਏ ਕਹਿ ਕੇ ਮਾੜਾ ਵੀ ਮੰਨਿਆ ਜਾਂਦਾ ਰਿਹਾ। ਪਰ ਵਕਤ ਦੇ ਨਾਲ ਨਾਲ ਇਸ ਵਿਦਿਅਕ ਇਨਕਲਾਬ ਨੇ, ਜਿਹੜਾ ਚੀਫ ਖਾਲਸਾ ਦੀਵਾਨ ਨੇ ਬਹੁਤ ਸਾਰੇ ਇਸ ਤਰ੍ਹਾਂ ਦੇ ਵਿਦਿਅਕ ਅਦਾਰੇ ਖੋਲੇ, ਵਿਦਿਅਕ ਕਾਨਫਰੰਸਾਂ ਕੀਤੀਆਂ, ਉਹਦੇ ਰਾਹੀਂ ਸਾਡੀ ਕੌਮ ਦਾ ਕਿਸੇ ਨਾ ਕਿਸੇ ਰੂਪ ਵਿੱਚ ਫਾਇਦਾ ਹੋਣ ਲੱਗ ਪਿਆ। ਤੇ ਜਿਉਂ-ਜਿਉਂ ਲੋਕਾਂ ਨੂੰ ਸਮਝ ਆਉਣ ਲੱਗੀ ਕਿ ਜਿਹੜੀ ਨਵੇਂ ਦੌਰ ਦੀ, ਨਵੇਂ ਯੁੱਗ ਦੀ ਵਿਦਿਆ, ਉਹ ਤੋਂ ਬਗੈਰ ਗੁਜ਼ਾਰਾ ਨਹੀਂ, ਹੋਰ ਵੀ ਵਿਦਿਅਕ ਅਦਾਰੇ ਜਿਹੜੇ ਆ ਉਹ ਫਿਰ ਬਣਨ ਲੱਗ ਪਏ।
ਚੀਫ ਖਾਲਸਾ ਦੀਵਾਨ ਸਿੱਖ ਕੌਮ ਦੇ ਸਰਮਾਏ ਨਾਲ ਬਣੀ ਹੋਈ ਇੱਕ ਇਹੋ ਜਿਹੀ ਸੰਸਥਾ ਹੈ ਜਿਹੜੀ ਸ਼੍ਰੋਮਣੀ ਕਮੇਟੀ ਤੋਂ ਵੀ ਪਹਿਲਾਂ ਹੋਂਦ ਵਿੱਚ ਆ ਜਾਂਦੀ ਆ। ਤੇ ਇੱਕ ਦਿਨ ਮੈਂ ਇੱਕ ਆਰਟੀਕਲ, ਇੱਕ ਲੇਖ ਗੁਰਮਤਿ ਪ੍ਰਕਾਸ਼ ਮੈਗਜ਼ੀਨ 'ਚ ਪੜ੍ਹ ਰਿਹਾ ਸੀ ਕਿ ਜਿਹੜੀ ਸਿੱਖ ਰਹਿਤ ਮਰਿਆਦਾ ਬਾਅਦ ਵਿੱਚ ਅਕਾਲ ਤਖਤ ਸਾਹਿਬ ਨੇ ਅਪਣਾਈ, ਉਹਦਾ ਆਧਾਰ, ਉਹਦਾ ਮੁੱਢਲਾ ਖਾਕਾ ਜਿਹੜਾ, ਉਹ ਵੀ ਚੀਫ ਖਾਲਸਾ ਦੀਵਾਨ ਨੇ ਬਣਾਇਆ ਸੀ। ਹੋਰ ਵੀ ਕਈ ਅਹਿਮ ਜਿਹੜੇ ਕਾਰਜ ਨੇ ਉਹ ਚੀਫ ਖਾਲਸੇ ਦੀਵਾਨ ਦੇ ਪਲੇਟਫਾਰਮ ਤੋਂ ਹੋਏ। ਉਹਨਾਂ ਹੀ ਵੇਲਿਆਂ ਦੇ ਵਿੱਚ ਸਾਡੀ ਕੌਮ ਖਾਲਸਾ ਕਾਲਜ ਅੰਮ੍ਰਿਤਸਰ ਦੀ ਸਿਰਜਣਾ ਕਰਦੀ ਹੈ। ਸੋ ਵਿਦਿਅਕ ਖੇਤਰ ਦੇ ਵਿੱਚ ਪਿਛਲੀ ਸਦੀ ਦੇ ਵਿੱਚ ਸਿੱਖਾਂ ਨੇ ਜਿਹੜੀਆਂ ਮੱਲਾਂ ਮਾਰੀਆਂ, ਵਿਦਿਅਕ ਅਦਾਰੇ ਸਥਾਪਿਤ ਕੀਤੇ, ਇਹਦੇ ਨਾਲ ਇਹੋ ਜਿਹੇ ਸਿੱਖ ਪੈਦਾ ਹੋਏ ਜਿਹੜੇ ਸਮੇਂ ਦੇ ਹਾਣੀ ਹੋ ਸਕਦੇ ਸੀ। ਇਹਨਾਂ ਵਿਦਿਅਕ ਅਦਾਰਿਆਂ ਨੇ ਕੌਮ ਨੂੰ ਬੜਾ ਕੁਝ ਦਿੱਤਾ। ਸਰਦਾਰ ਕਰਮ ਸਿੰਘ ਹਿਸਟੋਰੀਅਨ ਆਪਣੇ 3-4 ਹੋਰ ਸਾਥੀਆਂ ਦੇ ਨਾਲ ਕਹਿੰਦੇ ਖਾਲਸਾ ਕਾਲਜ ਦੀ ਗਰਾਊਂਡ 'ਚ ਬੈਠੇ ਸੀ ਤੇ ਇੱਕ ਦੂਜੇ ਨਾਲ ਗੱਲਾਂ ਕਰ ਰਹੇ ਸੀਗੇ ਵੀ ਜਦੋਂ ਆਪਣੀ ਪੜ੍ਹਾਈ ਮੁਕੰਮਲ ਹੋ ਗਈ ਮੈਂ ਆਹ ਕਰੂੰ ਕੌਮ ਲਈ, ਮੈਂ ਆਹ ਕਰੂੰ। ਤੇ ਜਦੋਂ ਕਰਮ ਸਿੰਘ ਨੇ ਇਹ ਗੱਲ ਆਖੀ ਕਿ ਮੈਂ ਤਾਂ ਜੀ ਆਪਣੀ ਕੌਮ ਦਾ ਇਤਿਹਾਸ ਸਾਰਾ ਜਿਹੜਾ ਇਕੱਠਾ ਕਰਨਾ ਚਾਹੁੰਦਾ, ਤਾਂ ਬਾਕੀ ਨਾਲ ਦੇ ਬੜੇ ਉਸ ਗੱਲ ਤੇ ਮਜ਼ਾਕ ਜਿਹਾ ਕਰਨ ਲੱਗ ਪਏ ਵੀ ਇਹ ਤਾਂ ਬਹੁਤ ਵੱਡੀ ਗੱਲ ਆ, ਇਹਦੇ ਲਈ ਤਾਂ ਫਿਰ ਹੁਣ ਤੋਂ ਹੀ ਜੇ ਲੱਗ ਪਵੇਂ ਤਾਂ ਵੀ ਬੜਾ ਔਖਾ ਕੰਮ। ਉਸ ਵੇਲੇ ਹੀ ਚਿੱਠੀ ਲਿਖਤੀ ਘਰਦਿਆਂ ਨੂੰ, ਘਰਦਿਆਂ ਨੇ ਰੋਕਿਆ ਟੋਕਿਆ ਵੀ, ਪਰ ਸਰਦਾਰ ਕਰਮ ਸਿੰਘ ਹਿਸਟੋਰੀਅਨ ਖਾਲਸਾ ਕਾਲਜ ਤੋਂ ਜਿਹੜੀ ਉਹਨੂੰ ਪ੍ਰੇਰਨਾ ਮਿਲੀ ਸੀ ਪੜ੍ਹਾਈ ਕਰਨ ਤੋਂ ਬਾਅਦ, ਮਨ ਵਿੱਚ ਖਿਆਲ ਆਇਆ ਵੀ ਆਪਾਂ ਵੀ ਆਪਦੀ ਕੌਮ ਦਾ ਇਤਿਹਾਸ ਇਕੱਠਾ ਕਰੀਏ। ਇਹ ਉਹਨਾਂ ਨੇ ਜਿਹੜੀਆਂ ਇਤਿਹਾਸਕ ਖੋਜਾਂ ਕੀਤੀਆਂ ਉਹ ਆਪਣੇ ਆਪ 'ਚ ਕਮਾਲ, ਬਹੁਤ ਵੱਡੀਆਂ ਮੱਲਾਂ ਮਾਰੀਆਂ ਨੇ। ਇਵੇਂ ਹੀ ਉਹਨਾਂ ਵੇਲਿਆਂ ਦੇ ਵਿੱਚ ਬੇਸ਼ੁਮਾਰ ਸਾਡੇ ਮੂਹਰੇ ਆਗੂ ਚਿਹਰੇ ਨੇ ਜਿਹੜੇ ਉਹਨਾਂ 50 ਸਾਲਾਂ 'ਚ 1900 ਤੋਂ ਲੈ ਕੇ 1950 ਦੇ ਵਿਚਾਲੇ ਸਿੱਖ ਹੱਕਾਂ ਤੇ ਸਿੱਖ ਹਿੱਤਾਂ ਲਈ ਲੜਨ ਵਾਲੇ, ਅਲੱਗ-ਅਲੱਗ ਖੇਤਰਾਂ ਵਿੱਚ ਅਲੱਗ-ਅਲੱਗ ਵਿਚਾਰਧਾਰਾਵਾਂ ਰਾਹੀਂ ਮੈਦਾਨ ਵਿੱਚ ਆ ਕੇ ਸਿੱਖੀ ਦੀ ਸ਼ਾਨ ਵਧਾਉਣ ਵਾਲੇ ਲੋਕਾਂ ਦਾ ਬਹੁਤ ਵੱਡਾ ਇੱਕ ਰੋਲ ਹੈ। ਚਾਹੇ ਉਹ ਗੁਰਦੁਆਰਾ ਸੁਧਾਰ ਲਹਿਰ ਰਾਹੀਂ ਜਾਂ ਅਕਾਲੀ ਲਹਿਰ ਰਾਹੀਂ ਜਾਂ ਬੱਬਰ ਅਕਾਲੀ ਲਹਿਰ ਤੇ ਗਦਰ ਲਹਿਰ ਰਾਹੀਂ ਜਾਂ ਜਿਹੜੀਆਂ ਅੰਗਰੇਜ਼ਾਂ ਦੇ ਖਿਲਾਫ ਹੋਰ ਅੰਦੋਲਨ ਚੱਲ ਰਹੇ ਸੀ ਉਹਨਾਂ ਰਾਹੀਂ ਜਾਂ ਵਿਦਿਅਕ ਖੇਤਰ ਦੇ ਵਿੱਚ ਬਹੁਤ ਸਾਰੇ ਕਾਰਜਾਂ ਰਾਹੀਂ ਇਹ ਜਿਹੜੇ ਚਿਹਰੇ ਉੱਭਰੇ ਉਹ ਅੱਜ ਵੀ ਸਾਡੇ ਲਈ ਮਾਣ ਵਾਲੀ, ਫਖਰ ਵਾਲੀ ਗੱਲ ਹੈ। ਤੇ ਉਹਨਾਂ ਸਾਰਿਆਂ ਨੇ ਦੁੱਕੀ ਇਕੱਠੀ ਕਰਕੇ ਸੰਸਥਾਵਾਂ ਖੜੀਆਂ ਕੀਤੀਆਂ ਤੇ ਉਹਨਾਂ ਸਾਰੀਆਂ ਸੰਸਥਾਵਾਂ ਦਾ ਨਿਸ਼ਾਨਾ ਇੱਕੋ ਹੀ ਸੀ ਕਿ ਸਿੱਖੀ ਦੀ ਚੜ੍ਹਦੀ ਕਲਾ ਕਰਨੀ ਆ, ਸਿੱਖਾਂ ਦਾ ਜਿਹੜਾ ਕੱਦ ਕਰਦਾਰ ਆ ਉਹ ਬੁਲੰਦ ਕਰਨਾ। ਪਰ 1947 ਤੋਂ ਬਾਅਦ ਇਹਨਾਂ ਸੰਸਥਾਵਾਂ ਦੇ ਰਾਹੀਂ ਸਿੱਖੀ ਨੂੰ ਜਿੰਨਾ ਲਾਭ ਹੋਣਾ ਚਾਹੀਦਾ ਸੀ ਉਹ ਨਹੀਂ ਹੋ ਰਿਹਾ, ਉਲਟਾ ਨੁਕਸਾਨ ਹੋਣ ਵਾਲੀ ਗੱਲ ਤੁਰ। ਪਹਿਲਾਂ ਇਹ ਸੰਸਥਾਵਾਂ ਇਹੋ ਜਿਹੇ ਸਿੱਖ ਘੜਦੀਆਂ ਸੀ ਜਿਹੜੇ ਸਿੱਖ ਸਿੱਖੀ ਦੀ ਸ਼ਾਨ ਵਧਾਉਂਦੇ ਸੀ। ਹੁਣ ਕਹਾਣੀ ਉਲਟੀ ਹੁੰਦੀ ਜਾ ਰਹੀ। ਜਦੋਂ ਪ੍ਰਬੰਧਕੀ ਜਿਹੜੀਆਂ ਕਮੀਆਂ ਆ ਜਾਣ, ਔਗਣ ਆ ਜਾਣ, ਉਦੋਂ ਗੜਬੜ ਹੋਣੀ ਸੁਭਾਵਿਕ ਆ। ਹੁਣ ਅੱਜ ਦੇ ਦੌਰ ਵਿੱਚ ਬਹੁਤ ਸਾਰੇ ਇਹੋ ਜਿਹੇ ਸਿੱਖ ਜਿਹੜੇ ਭਾਰਤੀ ਰਾਸ਼ਟਰਵਾਦ ਨੂੰ ਮੱਥਾ ਟੇਕੀ ਬੈਠੇ ਨੇ, ਉਹਨਾਂ ਨੇ ਇੱਕ ਪਾਸੇ ਇਹਨਾਂ ਸੰਸਥਾਵਾਂ ਦੇ ਉੱਤੇ ਪਕੜ ਬਣਾਈ ਹੋਈ ਆ, ਦੂਜੇ ਪਾਸੇ ਉਹ ਲੋਕ ਭਾਰਤੀ ਰਾਸ਼ਟਰਵਾਦ ਦੀ ਡੁਗਡੁਗੀ ਖੜਕਾਉਂਦੇ। ਨਤੀਜਾ ਕੀ ਨਿਕਲਦਾ ਕਿ ਦਿਨੋਂ ਦਿਨ ਪ੍ਰਬੰਧਕੀ ਜਿਹੜੀਆਂ ਜ਼ਿੰਮੇਵਾਰੀਆਂ ਨਿਭਾਉਣ ਵਾਲੇ ਆਗੂ ਨੇ, ਹੋਰਲੀਆਂ ਸਫਾਂ 'ਚ ਬੈਠਣ ਵਾਲੇ ਆਗੂ ਨੇ, ਉਹਨਾਂ ਦੇ ਅੰਦਰ ਉਹੋ ਜਿਹਾ ਮਾਦਾ, ਉਹੋ ਜਿਹੀ ਗੱਲ ਹੀ ਨਹੀਂ ਜਿਹੜਾ ਉਹਨਾਂ ਨੂੰ ਉਸ ਤਰੀਕੇ ਦਾ ਲੱਗਣ ਲਾ ਦੇਵੇ ਜਿਹੋ ਜਿਹਾ 1900 ਤੋਂ ਲੈ ਕੇ 1950 ਦੇ ਵਿਚਾਲੇ ਸਿੱਖ ਆਗੂ ਸੀ। ਜਿਹੜਾ ਅਸਰ ਕਿਸੇ ਗੱਲ ਦਾ ਦਿਖਣਾ ਹੁੰਦਾ ਉਹ ਟਾਈਮ ਪੈ ਕੇ ਦਿਖਦਾ। 1950 ਤੋਂ 80 ਤੱਕ ਫੇਰ ਵੀ ਕੁਛ ਹੱਦ ਤੱਕ ਇਹਨਾਂ ਵਿਦਿਅਕ ਅਦਾਰਿਆਂ ਦੇ ਵਿੱਚ ਸਾਡੀ ਗੱਲ ਚਲਦੀ ਚਲਾਉਂਦੀ ਰਹੀ, ਭਾਵੇਂ ਕਾਮਰੇਡੀ ਲਹਿਰ ਨੇ ਵੀ ਅਸਰ ਪਾਇਆ। ਪਰ ਹੁਣ ਆਹ ਜੁਝਾਰੂ ਲਹਿਰ ਤੋਂ ਬਾਅਦ ਤਾਂ ਬਿਲਕੁਲ ਹੀ ਕਹਾਣੀ ਉਲਟੇ ਪਾਸੇ ਨੂੰ ਤੁਰ ਪਈ। ਜਦੋਂ ਇਹਨਾਂ ਵਿਦਿਅਕ ਅਦਾਰਿਆਂ ਦੇ ਵਿੱਚ ਜਿਹੜੇ ਸੀਟਾਂ ਤੇ ਬੈਠੇ ਲੋਕ ਨੇ ਉਹੀ ਬੇਅਮਰਤੀਏ ਜਾਂ ਮਰਿਆਦਾ ਤੋਂ ਕੋਰੇ
ਜਾਂ ਇਹੋ ਜਿਹੇ ਹੋਣ ਬਈ ਉਹਨਾਂ ਦੇ ਸਿਆਸੀ ਸਰੋਕਾਰ ਵੀ ਨੇ, ਕੋਈ ਆਰਐਸਐਸ ਨਾਲ ਬੀਜੇਪੀ ਨਾਲ ਜੁੜਿਆ, ਕੋਈ ਆਪ ਨਾਲ ਜੁੜਿਆ, ਕੋਈ ਹੋਰ ਕਿਸੇ ਨਾਲ ਜੁੜਿਆ। ਹੁਣ ਤਾਂ ਇਹ ਹਾਲ ਹੋਇਆ ਪਿਆ ਵੀ ਅਕਾਲੀ ਦਲ ਨਾਲ ਜੁੜੇ ਹੋਏ ਜਿਹੜੇ ਆਗੂ ਨੇ ਉਹ ਵੀ ਸਿੱਖ ਰਹਿਤ ਮਰਿਆਦਾ ਦੇ ਉਲਟ ਭੁਗਤ ਕੇ ਬਾਅਦ ਚ ਆਪਦੇ ਆਪ ਨੂੰ ਜਾਇਜ਼ ਦਰਸਾਉਂਦੇ ਆ ਕਿ ਜੀ ਅਸੀਂ ਫਿਰ ਵੋਟਾਂ ਵੀ ਲੈਣੀਆਂ ਹੁੰਦੀਆਂ ਲੋਕਾਂ ਤੋਂ। ਸੋ ਜਿਹੜੇ ਸਿਆਸੀ ਖੇਤਰ ਵਿੱਚ ਵਿਚਰਦੇ ਸਿੱਖ ਨੇ ਉਹਨਾਂ ਨੇ ਤਾਂ ਇਹ ਮੰਨਿਆ ਹੋਇਆ ਵਾ ਕਿ ਜੀ ਸਾਨੂੰ ਹਰ ਤਰ੍ਹਾਂ ਦੀ ਖੁੱਲ੍ਹ ਵਾ। ਜਦੋਂ 1978 ਦੇ ਵਿੱਚ ਨਰਕਧਾਰੀਆਂ ਦੇ ਖਿਲਾਫ ਹੁਕਮਨਾਮਾ ਆਇਆ, ਉਦੋਂ ਵੀ ਬਾਦਲ ਅਤੇ ਉਹਦੇ ਚਮਚਿਆਂ ਨੇ ਇਹੋ ਜਿਹੀਆਂ ਗੱਲਾਂ ਕੀਤੀਆਂ ਸੀ ਵੀ ਸਿਆਸੀ ਖੇਤਰ ਵਿੱਚ ਵਿਚਰਦੇ ਸਿੱਖਾਂ ਦੇ ਉੱਤੇ ਇਹ ਹੁਕਮਨਾਮਾ ਨਹੀਂ, ਮਤਲਬ ਕਿ ਉਹਨਾਂ ਨੂੰ ਨਿਰੰਕਾਰੀਆਂ ਨਾਲ, ਨਕਲੀ ਨਿਰੰਕਾਰੀਆਂ ਨਾਲ ਮਿਲਵਰਤਨ ਕਰਨ ਦੀ ਖੁੱਲ੍ਹ ਹੈ। ਹਾਲਾਂਕਿ ਗੱਲ ਤਾਂ ਗਲਤ ਸੀ, ਹਰ ਸਿੱਖ ਲਈ ਹੁਕਮਨਾਮਾ ਸੀ। ਪਰ ਇਹ ਮਾਹੌਲ ਜਿਹੜਾ ਅਸੀਂ ਅੱਜ ਹੰਢਾ ਰਹੇ ਹਾਂ, ਜਾਂ ਤਾਂ ਕੋਈ ਬੰਦਾ ਦਿੱਲੀ ਦੇ ਤਖਤ ਨਾਲ ਤੇ ਜਾਂ ਕੋਈ ਬੰਦਾ ਜਿਹੜਾ ਹੈ ਅਕਾਲ ਦੇ ਤਖਤ ਨਾਲ ਨਿਭ ਸਕਦਾ। ਜਿਹਦਾ ਮੂੰਹ ਦਿੱਲੀ ਵੱਲ ਹੋ ਗਿਆ ਉਹਦੀ ਅੰਮ੍ਰਿਤਸਰ ਵੱਲ ਨੂੰ ਪਿੱਠ ਹੋ ਜਾਣੀ। ਨਤੀਜਾ ਕੀ ਨਿਕਲਦਾ ਕਿ ਇੱਥੇ ਜਾਂ ਤਾਂ ਬੰਦੇ ਦੋਗਲਾਪਣ ਜਿਹਾ ਰੱਖਦੇ ਆ ਵੀ ਉਧਰ ਗਏ ਤਾਂ ਉਹ ਤੇ ਇੱਧਰ ਗਏ ਤਾਂ ਆ। ਕਈਆਂ ਬਾਰੇ ਇੱਥੇ ਚੁਟਕਲੇ ਬਣੇ ਹੋਏ ਨੇ ਕਿ ਸ਼ੰਭੂ ਬਾਰਡਰ ਤੋਂ ਉਰੇ ਉਰੇ ਤਾਂ ਕੜੇ ਵਾਲੀ ਬਾਹ ਰੱਖਦੇ ਆ ਬਾਹਰ ਬੇਸੀ ਸਿੱਖਾਂ, ਤੇ ਸ਼ੰਭੂ ਟੱਪਣ ਸਾਰੀ ਦੂਜੀ ਬਾਹ ਨੰਗੀ ਕਰ ਲੈਂਦੇ ਆ, ਜਿਹਦੇ ਤੇ ਮੌਲੀਆਂ ਜੀਆਂ ਉਹ ਧਾਗੇ ਜਿਹੇ ਲਾਲ ਪੀਲੇ ਜਿਹੇ ਹੁੰਦੇ ਆ ਜਿਹੜੇ ਉਹ ਬੰਨੀ ਫਿਰਦੇ। ਤੇ ਇਹੋ ਜਿਹੇ ਮਾਹੌਲ ਦੇ ਵਿੱਚ ਜਦੋਂ ਅਕਾਲੀ ਦਲ ਦੇ ਨਾਲ ਸੰਬੰਧਿਤ ਆਗੂ ਵੀ ਲਾਲ ਚੁੰਨੀਆਂ ਲੈ ਕੇ ਜੈ ਮਾਤਾ ਦੀ ਗਾਉਂਦੇ ਫਿਰਨ, ਜਦੋਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਬਾਰੇ ਲੋਕ ਗੱਲਾਂ ਕਰਨ ਕਿ ਜੀ ਉਹਨਾਂ ਦੇ ਬੱਚੇ ਜਿਹੜੇ ਆ, ਉਹਦੇ ਪਰਿਵਾਰ ਜਿਹੜੇ ਨੇ, ਉਹਨਾਂ ਦੀ ਤਾਂ ਗੱਲ ਬੜੀ ਦੂਰ ਰਹੀ, ਕਈ ਆਪ ਜਿਹੜੇ ਮੈਂਬਰ ਨੇ ਸ਼੍ਰੋਮਣੀ ਕਮੇਟੀ ਦੇ ਵੱਡੀਆਂ ਸੀਟਾਂ ਤੇ ਬੈਠੇ ਆ ਉਹ ਮਰਿਆਦਾ ਵਿੱਚ ਪੂਰੇ ਨਹੀਂ, ਤਾਂ ਫਿਰ ਚੀਫ ਖਾਲਸਾ ਦੀਵਾਨ ਤੇ ਸ਼੍ਰੋਮਣੀ ਆਪਣੇ ਖਾਲਸਾ ਕਾਲਜ ਵਰਗੀਆਂ ਸੰਸਥਾਵਾਂ ਦਾ ਕੀ ਹਾਲ ਹੋ। ਇਹਨਾਂ ਸੰਸਥਾਵਾਂ ਦੇ ਜਿਹੜੇ ਸੇਵਾ ਨਿਯਮ ਬਣਾਏ ਹੋਏ ਨੇ ਬਈ ਜਿਹੜੇ ਮੈਂਬਰ ਨੇ ਉਹ ਅੰਮ੍ਰਿਤਧਾਰੀ ਹੋਣੇ ਚਾਹੀਦੇ, ਤਾਂ ਕਿ ਜਿਹੜੇ ਇਹਨਾਂ ਦੀ ਐਗਜੈਕਟਿਵ ਚੁਣੀ ਜਾਵੇ ਉਹ ਵੀ ਅੰਮ੍ਰਿਤਧਾਰੀਆਂ ਦੀ ਹੋਵੇ। ਪਰ ਪਿਛਲੇ ਸਮੇਂ ਵਿੱਚ ਦੋਨਾਂ ਹੀ ਸੰਸਥਾਵਾਂ ਨੇ, ਖਾਲਸਾ ਕਾਲਜ ਨੇ ਵੀ ਤੇ ਚੀਫ ਖਾਲਸਾ ਦੀਵਾਨ ਨੇ ਵੀ, ਅਯੋਗਤਾ ਦਿਖਾਈ ਤੇ ਗੜਬੜ ਹੁੰਦੀ ਹੁੰਦੀ ਬਹੁਤ ਜ਼ਿਆਦਾ ਗੜਬੜ ਹੋ। ਜੇ ਖਾਲਸਾ ਕਾਲਜ ਵਾਲੇ ਪਾਸੇ ਤੁਸੀਂ ਦੇਖੋ, ਉੱਥੇ ਰਜਿੰਦਰ ਮੋਹਨ ਸਿੰਘ ਛੀਨਾ ਜਿਹੜਾ ਬੀਜੇਪੀ ਦਾ ਕਈ ਵਾਰੀ ਇਲੈਕਸ਼ਨਾਂ ਵੀ ਲੜ ਚੁੱਕਿਆ, ਉਹਦਾ ਸਭ ਨੂੰ ਪਤਾ ਕਿ ਉਹ ਬੀਜੇਪੀ ਨਾਲ ਸੰਬੰਧਿਤ। ਹੁਣ ਬੀਜੇਪੀ ਆਰਐਸਐਸ ਨਾਲ ਸੰਬੰਧਿਤ ਲੋਕ ਜਦੋਂ ਸਾਡੇ ਖਾਲਸਾ ਕਾਲਜ ਵਰਗੀ ਸੰਸਥਾ ਦੇ ਵਿੱਚ ਬੈਠੇ ਹੋਣਗੇ ਚੌਧਰੀ ਬਣ ਕੇ, ਤਾਂ ਉੱਥੇ ਨਤੀਜੇ ਕਿਹੋ ਜਿਹੇ ਨਿਕਲਣਗੇ ਕਹਿਣ ਦੀ ਕਿਸੇ ਨੂੰ ਲੋੜ ਨਹੀਂ। ਇਹ ਸਮਝਾਉਣ ਦੀ ਕੋਈ ਲੋੜ ਨਹੀਂ, ਜਿਹਨੂੰ ਅੱਜ ਵੀ ਇਹ ਸਮਝਾਉਣਾ ਪਵੇ ਵੀ ਆਰਐਸਐਸ ਦੇ ਬੰਦੇ ਬੀਜੇਪੀ ਦੇ ਬੰਦੇ ਕੀ ਕਰਦੇ ਹੁੰਦੇ। ਸੋ ਸਾਰੀ ਜਿਹੜੀ ਕਮਾਂਡ ਆ ਇੱਕ ਤਰੀਕੇ ਨਾਲ ਉਹ ਬੀਜੇਪੀ ਆਰਐਸਐਸ ਤੇ ਉਸ ਖਾਲਸਾ ਕਾਲਜ ਦੀ, ਜਿੱਥੋਂ ਸਿੱਖ ਸੰਘਰਸ਼ ਨੇ ਸਭ ਤੋਂ ਵੱਡੀਆਂ ਜਿਹੜੀਆਂ ਸਾਡੀਆਂ ਸ਼ਾਨਦਾਰ ਕਾਰਵਾਈਆਂ ਕਰਨ ਕਰਾਉਣ ਵਾਲੇ ਸੂਰਮੇ ਖਾਲਸਾ ਕਾਲਜ ਵਿੱਚੋਂ ਆ ਭਾਈ ਹਰਜਿੰਦਰ ਸਿੰਘ ਜਦੇ ਹੋਣੀ ਉੱਥੋਂ ਹੀ ਆਏ ਨੇ ਸਾਰੇ, ਹੋਰ ਬੜਾ ਕੁਝ ਉੱਥੇ ਵਾਪਰਦਾ ਰਹੇ। ਸਾਡੇ ਵੇਲਿਆਂ ਦੇ ਵਿੱਚ ਖਾਲਸਾ ਕਾਲਜ ਦਾ ਵਿਦਿਆਰਥੀ ਹੋਣਾ ਇੱਕ ਫਖਰ ਵਾਲੀ ਗੱਲ, ਤੇ ਅੱਜ ਉੱਥੇ ਕਹਾਣੀ ਹੋਰ ਆ। ਤੇ ਇਸ ਮਾਹੌਲ ਦੇ ਵਿੱਚ ਫਿਰ ਉਹਨਾਂ ਨੇ ਉੱਥੇ ਮਤਾ ਪਾ ਕੇ ਖਹਿੜਾ ਹੀ ਛੁਡਾ ਲਿਆ। ਹੁਣ ਉਹ ਕਹਿੰਦੇ ਨੇ ਵੀ ਅੰਮ੍ਰਿਤਧਾਰੀ ਹੋਣ ਦੀ ਕੋਈ ਗੱਲ ਨਹੀਂ, ਇਕੱਲਾ ਸਿੱਖ ਹੋਵੇ ਉਹ ਚੱਲ ਜੂ। ਇਸ ਕਰਕੇ ਹੁਣ ਕੋਈ ਵੀ ਬੰਦਾ ਜਿਹੜਾ ਪਹਿਲਾਂ ਮੂੰਹ ਸਿਰ ਮੁੰਨਦਾ ਹੁੰਦਾ ਉਹਨੂੰ ਕਹਿੰਦੇ ਆ ਤੂੰ ਸਿੱਖ ਬਣ ਜਾ, ਮਤਲਬ ਪੱਗ ਰੱਖ ਲਾ ਸਿਰ ਤੇ ਮੂੰਹ ਸਿਰ ਮੁੰਨਣੋਂ ਹਟ ਜਾ, ਬਸ ਤੈਨੂੰ ਮੈਂਬਰ ਬਣਾ ਲਾਂਗੇ। ਫਿਰ ਹੌਲੀ ਹੌਲੀ ਤਰੱਕੀਆਂ ਕਰਕੇ ਉਹ ਵੱਡੀਆਂ ਸੀਟਾਂ ਤੇ ਪਹੁੰਚ ਜਾਂਦਾ। ਤੇ ਫਿਰ ਉਹਨਾਂ ਦੇ ਦਿਲ ਦਿਮਾਗ ਵਿੱਚ ਸਭ ਤੋਂ ਵੱਡੀ ਕੜੱਤਣ ਜਾਂ ਨਫ਼ਰਤ ਉਹਨਾਂ ਸਿੱਖ ਬੱਚਿਆਂ ਬੱਚੀਆਂ ਪ੍ਰਤੀ ਹੁੰਦੀ ਆ ਜਿਹੜੇ ਕੌਮ ਨੂੰ ਪਿਆਰ ਕਰਦੇ ਆ, ਜਿਨ੍ਹਾਂ 'ਚ ਪੰਥਕ ਜਜ਼ਬਾ, ਮਤਲਬ ਖਾਲਿਸਤਾਨੀ ਸੋਚ ਵਾਲਿਆਂ ਦਾ ਤਾਂ ਬਹੁਤ ਹੀ ਜ਼ਿਆਦਾ ਗਾਂਹ ਆ, ਜਿਨ੍ਹਾਂ ਦੇ ਅੰਦਰ ਆਪਦੇ ਧਰਮ ਪ੍ਰਤੀ ਚਾਅ ਆ ਨਾ ਵੀ ਅਸੀਂ ਸਿੱਖਾਂ ਤੇ ਸਿੱਖੀ ਦੀ ਸ਼ਾਨ ਵਧਾਈਏ। ਉਹਨਾਂ ਨੂੰ ਫਿਰ ਇਹ ਬੰਦੇ ਜਿਨ੍ਹਾਂ ਨੇ ਪਹਿਲਾਂ ਮੂੰਹ ਸੁਰ ਮੁੰਨਿਆ ਹੁੰਦਾ ਤੇ ਆਪਦੀ ਲੋੜ ਕਰਕੇ ਸਿਰਫ ਦਾੜਾ ਕੇਸ ਰੱਖ ਕੇ ਪੱਗ ਬੰਨ ਕੇ ਉਹ ਇਹਨਾਂ ਸੰਸਥਾਵਾਂ ਦੇ ਮੈਂਬਰ ਬਣੇ ਹੁੰਦੇ ਨੇ, ਉਹ ਫਿਰ ਚੰਦ ਚਾੜਦੇ ਆ। ਬਹੁਤ ਕੁਝ ਵਾਪਰਦਾ ਤੇ ਸਾਡੀ ਕੌਮ ਐਨ ਭੂਖ ਸੁੱਟੀ ਪਈ। ਮੈਂ ਇੱਥੇ ਇੱਕ ਕਿਤਾਬ ਦਾ ਜ਼ਿਕਰ ਕਰਨਾ ਚਾਹਾਂਗਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਤਾਬ ਛਾਪੀ ਜਾਂਦੀ ਆ, ਉਹਦਾ ਨਾਮ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਵੇਂ ਬਣੀ। ਤੇ ਪੜ੍ਹਨ ਵਾਲੀ ਕਿਤਾਬ, ਰਿਸਰਚ ਬਹੁਤ ਕੀਤੀ ਗਈ ਹੈ ਇਸ ਕਿਤਾਬ 'ਚ। ਉਹਦੇ ਵਿੱਚ ਸਾਰਾ ਕੁਝ ਉਸ ਦੌਰ ਦੇ ਜਿਹੜੇ ਇਸ਼ਤਿਹਾਰ ਛਪਦੇ ਹੁੰਦੇ ਸੀ ਜਦੋਂ ਸ਼੍ਰੋਮਣੀ ਕਮੇਟੀ ਬਣੀ, ਜਿਹੜੇ ਰੌਲੇ ਰੱਪੇ ਪਏ, ਉਹਦਾ ਵਿਸਥਾਰ ਸਹਿਤ ਉੱਚ ਤੁਹਾਨੂੰ ਮਿਲੂ। ਉਹਦੇ 'ਚ ਇੱਕ ਲੇਖ ਜਾਂ ਇੱਕ ਪੋਸਟਰ ਬਾਰ-ਬਾਰ ਛਪਦਾ ਹੁੰਦਾ ਸੀ ਜਿਹੜਾ ਵੰਡਦੇ ਸੀ
ਜਿਹੜੇ ਉਸ ਮੌਕੇ ਐਜੀਟੇਸ਼ਨ ਕਰਦੇ ਸਿੱਖ ਸੀਗੇ, ਉਹ ਸੀਗਾ ਕੀ ਖਾਲਸਾ ਕਾਲਜ ਸਿੱਖਾਂ ਦਾ ਹੈ? ਇਹਦੇ ਥੱਲੇ ਜਿਹੜਾ ਕੋਈ ਸ਼ਬਦ ਆ ਨਾ, ਉਹ ਪੜ੍ਹ ਕੇ ਬੰਦੇ ਦੇ ਰੌਂਗਟੇ ਖੜੇ ਹੋ ਜਾਂਦੇ ਆ। ਇਹ ਨਾਲ ਦੀ ਨਾਲ ਆਪਦੀ ਕੌਮ ਦੇ ਉਹਨਾਂ ਯੋਧਿਆਂ ਦੇ ਉੱਤੇ, ਇਹ ਵੀ ਇੱਕ ਯੋਧਾਪਣ ਹੀ ਹੁੰਦਾ ਜਦੋਂ ਆਪਦੀ ਕੌਮ ਦੇ ਹੱਕਾਂ ਦੇ ਕੋਈ ਬੰਦਾ ਲੜਦਾ। ਕਿ ਜੇ ਸਾਡਾ ਵਾ, ਜੇ ਖਾਲਸਾ ਕਾਲਜ ਸਿੱਖਾਂ ਦਾ ਵਾ, ਫਿਰ ਇੱਥੇ ਆਹ ਕਾਤੋਂ ਹੁੰਦਾ, ਉਹ ਕਾਤੋਂ ਹੁੰਦਾ, ਇੰਜ ਕਿਉਂ ਨਹੀਂ ਹੁੰਦਾ? ਬਹੁਤ ਵਧੀਆ ਉਹ ਲੇਖ ਨੇ। ਅੱਜ ਉਹ ਸਾਰੇ ਲੇਖ ਨਵੇਂ ਸਿਰਿਓਂ ਛਾਪ ਕੇ ਖਾਲਸਾ ਕਾਲਜ ਨਾਲ ਜਾਂ ਸਿੱਖ ਕੌਮ ਨੂੰ ਪਿਆਰ ਕਰਨ ਵਾਲੇ ਸਾਰਿਆਂ ਦੇ ਘਰਾਂ 'ਚ ਲਾਉਣੇ ਚਾਹੀਦੇ ਆ। ਵੀ ਅੱਜ ਫੇਰ ਪੁੱਛਣਾ ਚਾਹੀਦਾ ਵੀ ਕੀ ਖਾਲਸਾ ਕਾਲਜ ਸਿੱਖਾਂ ਦਾ ਹੀ ਹੈ? ਜੇ ਸਿੱਖਾਂ ਦਾ ਵਾ ਤਾਂ ਫਿਰ ਇੱਥੇ ਆਹ ਕੁਛ ਕਿਉਂ ਹੁੰਦਾ? ਖਾਲਸਾ ਕਾਲਜ ਤੋਂ ਬਾਅਦ 'ਚ ਅਗਲੀ ਸਾਡੀ ਚੀਫ ਖਾਲਸਾ ਦੀਵਾਨ ਦੀ ਗੱਲ ਆ। ਅੱਜ ਚੀਫ ਖਾਲਸਾ ਦੀਵਾਨ ਦੇ ਮੈਂਬਰਾਂ ਨੂੰ, ਐਗਜੈਕਟਿਵ ਨੂੰ ਇੱਥੇ ਸੱਦਿਆ ਗਿਆ ਸੀ। 500 ਇਹਨਾਂ ਦਾ ਮੈਂਬਰ ਆ, ਜਿਹਦੇ ਵਿੱਚੋਂ ਐਗਜੈਕਟਿਵ ਵਾਲੇ ਅੱਜ ਕੁਝ ਬੰਦੇ ਪੇਸ਼ ਹੋਏ ਨੇ। ਬਾਕੀਆਂ ਬਾਰੇ ਕਹਿਤਾ ਕਿ 1 ਅਗਸਤ ਨੂੰ ਪੇਸ਼ ਹੋਵੋ। ਸਾਰਿਆਂ ਨੂੰ ਪ੍ਰੇਰਨਾ ਕਰਨੀ ਪਈ ਆ ਕਿ ਭਾਈ ਅੰਮ੍ਰਿਤ ਛਕੋ। ਕਿਉਂ ਕਰਨੀ ਪਈ? ਕਿਉਂਕਿ ਇਹ ਚਰਚਾ ਛਿੜੀ ਹੋਈ ਆ ਕਿ ਐਗਜੈਕਟਿਵ ਦੇ ਮੈਂਬਰ ਵੀ ਅੰਮ੍ਰਿਤਧਾਰੀ ਨਹੀਂ ਹੈ। ਕਈ ਦਾੜੀਆਂ ਕੱਟਦੇ ਆ, ਕਈ ਦਾੜੀਆਂ ਰੰਗਦੇ ਆ, ਤੇ ਬਹੁਤਿਆਂ ਦੇ ਜਿਹੜੇ ਆ ਉਹ 19 19 ਇੱਕ ਬਰਾਬਰ ਵਾਲਾ ਕੰਮ ਵੀ ਤੁੰਨ ਕੇ ਰੱਖਦੇ ਆ। ਤੇ ਇਹ ਸਾਰੇ ਦੇ ਸਾਰੇ ਲੋਕ ਬਹੁਤਾ ਕਰਕੇ ਸਿੱਖ ਜਿਹੜੀ ਸਾਡੀ ਮਰਿਆਦਾ ਜਾਂ ਧਰਮ ਦਾ ਫਲਸਫਾ, ਉਹਦੇ ਤੋਂ ਬਹੁਤ ਕੋਹਾਂ ਦੂਰ ਨੇ। ਉਹ ਸਾਰੀਆਂ ਨੌਕਰੀਆਂ ਸਰਕਾਰ ਦੀਆਂ ਕਰਨ ਕਰਾਉਣ ਤੋਂ ਬਾਅਦ ਵੱਡੀ ਉਮਰ ਦੇ ਵਿੱਚ ਆ ਕੇ ਮੈਂਬਰ ਬਣ ਕੇ ਜੋ ਕੁਝ ਉਹਨਾਂ ਦੇ ਦਿਲ ਦਿਮਾਗ ਵਿੱਚ ਆਉਂਦਾ ਉਹਨੂੰ ਸਿੱਖੀ ਬਣਾਈ ਫਿਰਦੇ। ਤੁਸੀਂ ਜਿਹੜਾ ਤੁਹਾਡਾ ਇਤਿਹਾਸ ਤੇ ਤੁਹਾਡਾ ਧਰਮ ਆ ਉਹਨੂੰ ਨਹੀਂ, ਜੋ ਮਰਜ਼ੀ ਕਹੀ ਜਾਵੇ ਸਿੱਖ ਰਿਤ ਮੇਰਾ ਦਾ, ਉਹ ਕਹਿੰਦੇ ਸਾਨੂੰ ਸਾਡੇ ਜਿਹੜੀਆਂ ਉਮਰਾਂ ਨੇ ਅਸੀਂ ਇੰਨੇ ਪੈਸੇ ਕਮਾਈ ਫਿਰਦੇ ਹਾਂ, ਸਾਡੇ ਹਿਸਾਬ ਨਾਲ ਸੰਸਥਾ ਚਲਾਓ। ਤੇ ਉਹ ਫਿਰ ਸ਼ਿਕਾਇਤਾਂ ਕਰਦੇ ਆ ਲੋਕ। ਸੋ ਪਿਛਲੇ ਦਿਨੀ ਇਸ ਮਾਮਲੇ ਵਿੱਚ ਜਦੋਂ ਇਹਨਾਂ ਦੀਆਂ ਬੇਨਿਯਮੀਆਂ ਬਾਰੇ ਸ਼ਿਕਾਇਤਾਂ ਗਈਆਂ ਅਕਾਲ ਤਖਤ ਸਾਹਿਬ ਤੇ, ਫਿਰ ਇਹਨਾਂ ਨੂੰ ਸੰਮਣ ਕੀਤਾ ਗਿਆ। ਉਹਨਾਂ ਦਿਨਾਂ ਦੇ ਵਿੱਚ ਸਾਡੇ ਜਿਹੜੇ YouTube ਚੈਨਲਾਂ ਵਾਲੇ ਵਿਦਵਾਨ ਸੱਜਣ, ਮੈਂ ਉਹਨਾਂ ਤੇ ਹੈਰਾਨ ਆ ਕਿ ਉਹ ਆਪਦੇ ਕੋਲੇ ਜਵਲੀਆਂ ਮਾਰੀ ਜਾਣ ਕੇ ਅਕਾਲ ਤਖਤ ਦਾ ਕੀ ਰੋਲ ਹੈ ਜੀ, ਸੰਸਥਾਵਾਂ ਜਿਵੇਂ ਮਰਜ਼ੀ ਚੱਲਣ ਚਲਾਉਣ। ਹਾਂ ਠੀਕ ਆ, ਪ੍ਰਬੰਧਕੀ ਤੌਰ ਦੇ ਉੱਤੇ ਵੀ ਅੰਦਰ ਤੁਸੀਂ ਭਾਈ ਕੀ ਘਪਲੇ ਕਰਦੇ ਹੋ ਜਾਂ ਘਪਲੇ ਰੋਕਦੇ ਹੋ ਜਾਂ ਪੈਸਿਆਂ ਦਾ ਉਹ ਤਾਂ ਨਹੀਂ ਹੈਗਾ ਅਕਾਲ ਤਖਤ ਦਾ ਮਾਮਲਾ। ਪਰ ਜੇਕਰ ਇਸ ਸੰਸਥਾ ਨੇ ਲਿਖਤੀ ਤੌਰ ਤੇ ਆਪਦੇ ਸੰਵਿਧਾਨ ਵਿੱਚ, ਕਿਉਂਕਿ ਖਾਲਸਾ ਕਾਲਜ ਵਾਲਿਆਂ ਨੇ ਤਾਂ ਫੱਟਾ ਹੀ ਚੱਕਤਾ ਨਾ, ਉਹਨਾਂ ਨੇ ਤਾਂ ਮਟਿਆ ਹੀ ਦਿੱਤਾ। ਪਰ ਜੇ ਚੀਫ ਖਾਲਸਾ ਦੀਵਾਨ ਨੇ ਅਜੇ ਲਿਖਿਆ ਹੋਇਆ ਹੈ, ਅੱਜ ਕਹਿਣਾ ਵੀ ਪਿਆ ਜਥੇਦਾਰ ਸਾਹਿਬ ਨੂੰ ਕਿ ਇਹ ਨਾ ਹੋਵੇ ਵੀ ਤੁਸੀਂ ਜਾ ਕੇ ਬਦਲ ਲਓ ਹੁਣ, ਬਈ ਐਗਜੈਕਟਿਵ ਵਾਲੇ ਜਾਂ ਇਹਦੇ ਮੈਂਬਰ ਸਿੱਖ ਹੋਣੇ ਚਾਹੀਦੇ ਆ, ਅੰਮ੍ਰਿਤਧਾਰੀ ਹੋਣੇ ਚਾਹੀਦੇ ਆ। ਬੜਾ ਸੋਹਣਾ। ਔਰ ਇਹ ਵੀ ਕਮਾਲ ਦੀ ਗੱਲ ਆ ਕਿ ਜਦੋਂ ਇਲੈਕਸ਼ਨ ਲੜਦੇ ਆ ਉਦੋਂ ਲਿਖ ਕੇ ਵੀ ਦੇ ਦਿੰਦੇ ਆ ਵੀ ਹਾਂ ਮੈਂ ਅੰਮ੍ਰਿਤਧਾਰੀ, ਝੂਠ ਹੀ ਲਿਖ ਦਿੰਦੇ। ਤੋ ਅੱਜ ਇਸ ਘਟਨਾਕ੍ਰਮ ਦੇ ਨਾਲ ਅਕਾਲ ਤਖਤ ਸਾਹਿਬ ਤੋਂ ਇਹਨਾਂ ਨੂੰ ਪ੍ਰੇਰਨਾ ਕੀਤੀ ਗਈ ਆ ਕਿ ਭਾਈ ਅੰਮ੍ਰਿਤਧਾਰੀ ਹੋ। ਹੋਰ ਵੀ ਵਧੀਆ ਗੱਲ ਹੋਊਗੀ ਜਦੋਂ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਇਹ ਕਹਿਣਗੇ ਕਿ ਚੀਫ ਖਾਲਸਾ ਦੀਵਾਨ ਦੇ 500 ਦੇ 500 ਜਿਹੜੇ ਮੈਂਬਰ ਨੇ ਉਹ ਅੰਮ੍ਰਿਤਧਾਰੀ ਨੇ, ਤੇ ਉਹਨਾਂ ਵਿੱਚੋਂ ਹੀ ਐਗਜੈਕਟਿਵ ਦੇ ਵਿੱਚ ਅੰਮ੍ਰਿਤਧਾਰੀ ਸਿੰਘ ਮੈਂਬਰ ਚੁਣੇ ਜਾਂਦੇ, ਪ੍ਰਧਾਨ ਹੁੰਦੇ। ਪਰ ਹੁਣ ਅਗਲੀ ਗੱਲ ਆ ਬਈ ਜਿਹੜੇ ਅੰਮ੍ਰਿਤਧਾਰੀ ਹੁਣ ਆਪਦੀ ਲੋੜ ਕਰਕੇ ਹੋ ਜਾਣਗੇ, ਕੀ ਉਹਨਾਂ ਦੇ ਅੰਦਰ ਕੁਝ ਘੁਲ ਜੂਗਾ, ਅੰਦਰ ਪੈ ਜੂਗਾ ਉਹਨਾਂ ਦੇ ਸਕਿੰਟ 'ਚ? ਸਾਰੀ ਉਮਰ ਉਹਨਾਂ ਨੇ ਕਦੇ ਯੋਗਾ ਕਰ ਲਿਆ, ਕਦੇ ਕਰਾ ਲਿਆ, ਕਦੇ RSS ਦਾ ਝੰਡਾ ਚੱਕ ਲਿਆ, ਕਦੇ ਉਹ ਜਿਹੜਾ ਐਂਟੀ ਸਿੱਖ ਜਾਂ ਫਲਸਫਾ ਉਹਨੂੰ ਅਪਣਾਈ ਫਿਰਦੇ ਆ। ਇਹੋ ਜਿਹੇ ਬੰਦੇ ਸਿੱਖਾਂ ਦੇ ਨਿਆਣਿਆਂ ਨੂੰ ਇਹਨਾਂ ਸੰਸਥਾਵਾਂ 'ਚ ਟਿਕਣ ਦੇਣਗੇ? ਜਦੋਂ ਵੀ ਕੋਈ ਅਧਿਆਪਕ, ਜਦੋਂ ਵੀ ਕੋਈ ਟੀਚਰ ਬਾਰੇ ਇਹਨਾਂ ਨੂੰ ਪਤਾ ਲੱਗਦਾ ਨਾ ਵੀ ਇਹ ਪੰਥਕ ਸੋਚ ਵਾਲਾ, ਫਿਰ ਉਹਦੇ ਦੁਆਲੇ ਹੋ ਜਾਂਦੇ, ਉਹਨੂੰ ਜਲੀਲ ਕਰਦੇ ਆ, ਉਹਨੂੰ ਪਰੇਸ਼ਾਨ ਕਰਦੇ ਆ ਵੀ ਉਹ ਛੱਡ ਕੇ ਭੱਜ ਜਾਵੇ ਕਾਲਜ। ਇਸ ਤਰੀਕੇ ਨਾਲ ਚੀਫ ਖਾਲਸਾ ਦੀਵਾਨ, ਖਾਲਸਾ ਕਾਲਜ, ਸਾਡੀਆਂ ਸ਼੍ਰੋਮਣੀ ਕਮੇਟੀ ਵਰਗੀਆਂ ਸੰਸਥਾਵਾਂ ਦੇ ਵਿੱਚ ਇਸ ਮੌਕੇ ਇੱਕ ਤਰੀਕੇ ਨਾਲ ਇਹ ਆ ਵੀ ਜੇ ਤਾਂ ਤੁਸੀਂ ਭਾਰਤ ਮਾਤਾ ਕੀ ਜੈ ਕਹਿੰਦੇ ਹੋ, ਜੇ ਤੁਸੀਂ ਹਿੰਦੂ ਰਾਸ਼ਟਰ ਕੀ ਜੈ ਕਹਿੰਦੇ ਹੋ, ਜੋ ਤੁਸੀਂ ਅੱਧੇ ਜੇ ਹਿੰਦੁਸਤਾਨ ਵਾਲੇ ਹੋ, ਫਿਰ ਤੁਹਾਨੂੰ ਕੋਈ ਕਿਸੇ ਨੇ ਕਹਿਣਾ ਕੁਛ। ਉਸ ਮੁਲਾਜ਼ਮ ਦਾ ਸ਼੍ਰੋਮਣੀ ਕਮੇਟੀ ਵਿੱਚ, ਖਾਲਸਾ ਕਾਲਜ ਵਿੱਚ ਤੇ ਚੀਫ ਖਾਲਸਾ ਦੀਵਾਨ ਵਿੱਚ ਕਿਸੇ ਨੂੰ ਕੋਈ ਇਤਰਾਜ਼ ਨਹੀਂ ਜਿਹੜਾ RSS ਵਰਗੀ ਸੰਸਥਾ ਵਾਲੀ ਸਿੱਖੀ ਜਾਂ ਡੇਰੇਦਾਰ ਸਾਧਾਂ ਵਾਲੀ ਸਿੱਖੀ ਅਪਣਾਉਂਦਾ। ਪਰ ਜੇ ਤੁਸੀਂ ਪੰਥਕ ਸੋਚ ਵਾਲੇ ਹੋ, ਤੁਹਾਨੂੰ ਇਹਨਾਂ ਸੰਸਥਾਵਾਂ 'ਚ ਟਿਕਣ ਨਹੀਂ ਦਿੱਤਾ ਜਾਊ। ਇਹੋ ਜਿਹਾ ਜਲੂਸ ਕੱਢਦੇ ਆ ਉਸ ਬੰਦੇ ਨੂੰ, ਤੇ ਜਿਹੜੇ ਸਾਡੇ ਮਾਤਾ ਦਾ ਮਾਲ ਆਲੇ ਦੁਆਲੇ ਵਾਲੇ ਆ ਉਹ ਕਹਿੰਦੇ ਆ ਕੋਈ ਨੁਕਸ ਹੋਊ ਇਹਦੇ 'ਚ। ਉਹ ਬੰਦਾ ਪਿੱਟ ਕੇ ਮਰ ਜਾਂਦਾ ਕਿ ਮੇਰੀ ਇਹਨਾਂ ਦੇ ਨੁਕਸ ਲੱਭਣ ਤੇ ਡਿਊਟੀ ਲੱਗੀ ਲੱਗਦੀ ਆ ਕਿ ਕੋਈ ਹੋਰ ਬੰਦਾ ਜਿਹੜਾ ਹੈਗਾ ਉਹਨੂੰ ਤਾਂ ਕਹਿੰਦੇ ਆ ਕੋਈ ਚੱਕਰ ਨਹੀਂ। ਪਰ ਜੇਕਰ ਪੰਥਕ ਸੋਚ ਵਾਲਾ, ਉਹਦਾ ਤਾਂ ਫਿਰ ਐਨ ਝੌਰ ਲਾ ਕੇ ਬੈਠੇ ਰਹਿੰਦੇ ਆ ਕਦੋਂ ਡਿੱਕੇ ਆਉਂਦਾ ਤੇ ਕਦੋਂ ਇਹਨੂੰ ਟੰਗੀਏ। ਉਹ ਇਹਨਾਂ ਸੰਸਥਾਵਾਂ ਦੇ ਅੰਦਰ ਜਿਹੜਾ ਮਾਹੌਲ
ਸ਼ੁਰੂ ਵਿੱਚ ਸੀ ਕੌਮ ਪ੍ਰਸਤੀ ਵਾਲੀ, ਪੰਥ ਪ੍ਰਸਤੀ ਵਾਲੀ ਭਾਵਨਾ, ਉਹ ਨਹੀਂ ਹੈ। ਹੁਣ ਇਸ ਗੱਲ ਦੇ ਉੱਤੇ ਚਰਚਾ ਕਰਨ ਮੌਕੇ ਮੈਂ ਇਹ ਪੁੱਛਣਾ ਚਾਹੁੰਦਾ ਸਾਡੇ ਭਾਈਚਾਰੇ ਨੂੰ ਕਿ ਇਹਨਾਂ ਸੰਸਥਾਵਾਂ ਤੋਂ ਫਿਰ ਜਿਹੜਾ ਪ੍ਰੋਡਕਟ ਤਿਆਰ ਹੋਣਾ, ਜਿਹੜਾ ਮਾਲ ਤਿਆਰ ਹੋਣਾ, ਉਹ ਕਿਹੋ ਜਿਹਾ ਹੋਊਗਾ। ਅਕਸਰ ਜਿਹੜੇ ਸਾਡੇ ਸਰਕਾਰੀ ਸਕੂਲ ਨੇ ਭਾਰਤ ਵਿੱਚ, ਪੰਜਾਬ 'ਚ, ਜਾਂ ਹੋਰ ਡੇਰੇਦਾਰਾਂ ਦੇ ਸਕੂਲ ਨੇ, ਉਹਨਾਂ ਨੇ ਤਾਂ ਜਿਹੜੇ ਲੱਲਰ ਲਾਉਣੇ ਆ ਲਾਈ ਜਾਣੇ ਆ। ਜਿਨ੍ਹਾਂ ਬੱਚਿਆਂ ਨੂੰ ਹੁੰਦਾ ਵੀ ਖਾਲਸਾ ਕਾਲਜ, ਕਈ ਮਾਪੇ ਕਹਿੰਦੇ ਖਾਲਸਾ ਕਾਲਜ ਪੜਾਓ ਨਿਆਣੇ, ਚੀਫ ਖਾਲਸਾ ਦੀਵਾਨ ਗੁਰੂ ਸਾਹਿਬਾਨ ਦੇ ਨਾਂ ਤੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਖੋਲਿਆ, ਉੱਥੇ ਲਾਓ ਨਿਆਣੇ, ਸ਼੍ਰੋਮਣੀ ਕਮੇਟੀ ਦੇ ਅਦਾਰਿਆਂ 'ਚ ਲਾਓ। ਪਰ ਜਦੋਂ ਉੱਥੇ ਤੁਸੀਂ ਪ੍ਰਬੰਧਕੀ ਤੌਰ ਤੇ ਗੜਬੜ ਕਰੀ ਬੈਠੇ ਹੋ, ਅਧਿਆਪਕ ਉਹ ਭਰਤੀ ਕਰਦੇ ਹੋ ਜਿਹੜਾ ਮਾਤਾ ਦਾ ਮਾਲਜਾ ਹੋਵੇ, ਤੇ ਫਿਰ ਇੱਥੇ ਬਣੂ ਕੀ। ਤੋ ਅੱਜ ਜਦੋਂ ਇਹ ਮਾਮਲਾ ਅਕਾਲ ਤਖਤ ਸਾਹਿਬ ਤੇ ਵਿਚਾਰਿਆ ਗਿਆ, ਤਾਂ ਜਿਨ੍ਹਾਂ ਲੋਕਾਂ ਨੂੰ ਨਾ ਮੁੱਦੇ ਦੀ ਸਮਝ, ਨਾ ਮਸਲੇ ਦੀ, ਉਹਨਾਂ ਨੇ ਤਾਂ ਆਪਦੇ ਹਿਸਾਬ ਨਾਲ ਕਮੈਂਟਰੀ ਕਰਨੀ ਹੁੰਦੀ ਆ, ਕਰੀ ਜਾ ਰਹੇ ਨੇ। ਪਰ ਮੈਨੂੰ ਦਿਲੀ ਤੌਰ ਤੇ, ਨਿੱਜੀ ਤੌਰ ਤੇ ਇਹ ਇੱਕ ਚੰਗਾ ਕਦਮ ਲੱਗਿਆ। ਕਾਸ਼ ਕਿਤੇ ਖਾਲਸਾ ਕਾਲਜ, ਚੀਫ ਖਾਲਸਾ ਦੀਵਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਕਾਲ ਤਖਤ ਸਾਹਿਬ ਵਾਰ-ਵਾਰ ਸਾਲ 'ਚ 5-10 ਵਾਰੀ ਸੱਦਿਆ ਕਰੇ, ਇਹਨਾਂ ਨੂੰ ਹਲੂਣਾ ਦੇਵੇ, ਇਹਨਾਂ ਦੇ ਹੱਥਾਂ 'ਚ ਇਹਨਾਂ ਦੇ ਹੀ ਵਿਧਾਨ ਫੜਾ ਕੇ ਵੀ ਤੁਸੀਂ ਦੇਖੋ, ਤੁਸੀਂ ਲਿਖਤੀ ਤੌਰ ਤੇ ਉੱਤੇ ਮਤੇ ਪਾਏ ਹੋਏ ਨੇ ਕਿ ਅਸੀਂ ਆਹ ਕੰਮ ਕਰਾਂਗੇ, ਤੁਸੀਂ ਕਿਉਂ ਉਹਦੇ ਉਲਟ ਭੁਗਤ ਰਹੇ ਹੋ। ਤੁਹਾਨੂੰ ਕਿਹਨੇ ਕਿਹਾ, ਕਿਹਨੇ ਡਿਊਟੀ ਲਾਈ ਹੈ, ਕੀ ਤੋਂ ਡਰੀ ਜਾਂਦੇ, ਕਿਹਨੂੰ ਖੁਸ਼ ਕਰਨ ਲੱਗੇ ਹੋਏ। ਸੋ ਅੱਜ ਚੀਫ ਖਾਲਸਾ ਦੀਵਾਨ ਦਾ ਜਿਹੜਾ ਮਸਲਾ ਸੀ, ਉਹ ਸਵੇਰੋਂ ਸਵਖਤੇ ਤੋਂ ਹੀ ਮੀਡੀਆ 'ਚ ਆ ਗਿਆ, ਕਿਉਂਕਿ ਸਵੇਰੇ ਫਿਰ ਇਹਨਾਂ ਨੂੰ ਸੱਦਿਆ ਹੋਇਆ ਸੀ ਅਕਾਲ ਤਖਤ ਸਾਹਿਬ ਤੇ, ਉੱਥੇ ਗਏ ਆ ਤੇ ਅੱਜ ਇਹ ਮਾਮਲਾ ਵਿਚਾਰਿਆ। ਪਰ ਨਾਲ ਦੀ ਨਾਲ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਭਗਵੰਤ ਮਾਨ ਦੀ ਸਰਕਾਰ ਦੇ ਵਿਚਾਲੇ ਇੱਕ ਟਕਰਾਅ ਵਾਲਾ ਮਾਹੌਲ ਜਿਹੜਾ ਬਣਦਾ ਦਿਖ ਰਿਹਾ। ਬੇਸ਼ੱਕ ਜਿਹੜਾ ਇੱਥੇ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਦਰਬਾਰ ਸਾਹਿਬ ਦੇ ਖਿਲਾਫ, ਰਾਤ ਇਹਨੂੰ ਅੰਮ੍ਰਿਤਸਰ ਦੇ ਆਪਣੇ ਜਿਹੜਾ ਰਾਜਾ ਸਾਂਸੀ 에ਅਰਪੋਰਟ ਆ, ਇਹਨੂੰ ਉਡਾਉਣ ਦੀ ਧਮਕੀ ਵੀ ਆਈ ਸੀ। ਉਹ ਜਿਹੜਾ ਇਹ ਧਮਕੀਆਂ ਵਾਲਾ ਚੱਲ ਰਿਹਾ ਚੱਕਰ, ਇਹਦੇ ਵਿੱਚ ਅੱਜ ਭਗਵੰਤ ਮਾਨ ਆਪਦੇ ਕੁਝ ਸਾਥੀਆਂ ਸਮੇਤ ਦਰਬਾਰ ਸਾਹਿਬ ਕੰਪਲੈਕਸ ਆਏ ਆ ਤੇ ਇੱਥੇ ਆ ਕੇ ਉਹਨੂੰ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸਾਹਿਬ ਨੂੰ ਮਿਲੇ ਆ। ਪਰ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਆਮੋ ਸਾਹਮਣੇ ਹੈ। ਭਗਵੰਤ ਮਾਨ ਦੀ ਸਰਕਾਰ ਨੇ ਐਲਾਨ ਕਰਤਾ ਹੈ ਕਿ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਤਾਬਦੀ ਦੇ ਦਿਹਾੜੇ ਮੌਕੇ ਅਸੀਂ ਪ੍ਰੋਗਰਾਮ ਕਰਾਂਗੇ। ਇਹਦੇ ਬਾਰੇ ਸ਼੍ਰੋਮਣੀ ਕਮੇਟੀ ਦੇ ਇਤਰਾਜ਼ ਨੇ ਕਿ ਤੁਸੀਂ ਪਿਛਲੇ ਦੌਰ ਵਿੱਚ ਜੋ ਕੁਝ ਗਲਤੀਆਂ ਗੜਬੜਾਂ ਕਰੀ ਫਿਰਦੇ ਹੋ, ਕਿ ਤੁਸੀਂ ਇਹਦੇ ਲਈ ਅਯੋਗ ਹੋ। ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਵੀ ਕਿਹਾ ਕਿ ਪੰਜਾਬ ਸਰਕਾਰ ਜਿਹੜਾ ਸਿੱਖਾਂ ਦੇ ਜਿਹੜੇ ਹੈਗੇ ਆ ਇਹਦੇ 'ਚ, ਜਿਵੇਂ ਭਗਵੰਤ ਮਾਨ ਜਾਂ ਹੋਰ ਆ, ਇਹ ਆਪ ਜਿਹੜੇ ਹੈਗਾ ਅੰਮ੍ਰਿਤਧਾਰੀ ਨਹੀਂ ਹੈਗੇ, ਜਾਂ ਇਹ ਬੇਅਮਰਤੀਏ ਨੇ, ਪਤਤ ਨੇ, ਇਹਨਾਂ ਨੂੰ ਗੁਰੂ ਵਾਲੇ ਬਣਨਾ ਚਾਹੀਦਾ। ਹੁਣ ਅਕਾਲ ਤਖਤ ਸਾਹਿਬ ਤੋਂ ਤਾਂ ਇਹੀ ਕਿਹਾ ਜਾਣਾ ਹਰੇਕ ਸਿੱਖ ਨੂੰ। ਅਕਾਲ ਤਖਤ ਸਾਹਿਬ ਨੇ ਇਹ ਤਾਂ ਕਹਿਣ ਲੱਗ ਨਹੀਂ ਜਾਣਾ ਕਿ ਜੀ ਅੰਮ੍ਰਿਤ ਨਾ ਛਕੋ ਜੀ, ਮੂੰਹ ਸਿਰ ਮੁੰਨਣੇ ਜਾਰੀ ਰੱਖੋ ਜੀ। ਉੱਥੋਂ ਤਾਂ ਇਹੀ ਕਿਹਾ ਜਾਣਾ ਵੀ ਹਰੇਕ ਸਿੱਖ ਜਿਹੜਾ ਹੈਗਾ ਅੰਮ੍ਰਿਤ ਛਕੇ, ਨਾਮ ਜਪੇ, ਬਾਣੀ ਤੇ ਬਾਣੇ ਨਾਲ ਜੁੜੇ। ਪਰ ਅੱਜ ਜਿਹੜਾ ਹੁਕਮ ਇੱਕ ਪ੍ਰੈਸ ਨੋਟ ਆਇਆ, ਉਹ ਪੜ੍ਹ ਕੇ ਸ਼ਾਇਦ ਸਾਡੇ ਬੰਦਿਆਂ ਨੂੰ ਗੱਲ ਸਮਝ ਲੱਗੇ। 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਪੰਜਾਬ ਸਰਕਾਰ ਇਸ ਦਿਹਾੜੇ ਨੂੰ ਸਮਰਪਿਤ ਢੁਕਵੀਆਂ ਯਾਦਗਾਰਾਂ ਬਣਾਉਣ ਵੱਲ ਧਿਆਨ ਦੇਵੇ, ਨਾ ਕਿ ਧਾਰਮਿਕ ਸਮਾਗਮਾਂ ਰਾਹੀਂ ਟਕਰਾਅ ਵਾਲਾ ਮਾਹੌਲ ਪੈਦਾ ਕਰੇ। ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਉਹਨਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ 1 ਸਾਲ ਪਹਿਲਾਂ ਹੀ ਸ਼ਤਾਬਦੀ ਸੰਬੰਧੀ ਪ੍ਰੋਗਰਾਮ ਲਿਖੇ ਜਾ ਚੁੱਕੇ ਨੇ, ਜਿਸ ਦੀ ਸ਼ੁਰੂਆਤ ਅਪ੍ਰੈਲ 25 ਚ ਗੁਰਦੁਆਰਾ ਗੁਰੂ ਕੇ ਮਹਿਲ ਅੰਮ੍ਰਿਤਸਰ ਤੋਂ ਕੀਤੀ ਗਈ ਸੀ। ਇਸੇ ਤਹਿਤ ਹੁਣ ਦੇਸ਼ ਭਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸਮਾਗਮ ਕੀਤੇ ਜਾ ਰਹੇ ਨੇ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਅਨੰਦਪੁਰ ਸਾਹਿਬ ਵਿਖੇ ਸਮਾਗਮਾਂ ਦੀਆਂ ਤਰੀਕਾਂ ਅਨੁਸਾਰ ਹੀ ਸਰਕਾਰ ਵੱਲੋਂ ਵੱਖਰੇ ਪ੍ਰੋਗਰਾਮਾਂ ਦਾ ਐਲਾਨ ਕਰਨਾ ਸੰਗਤ ਵਿੱਚ ਦੁਬਿਧਾ ਦਾ ਕਾਰਨ ਬਣੇਗਾ, ਜੋ ਖਾਲਸਾ ਪੰਥ ਦੀਆਂ ਮਾਣਮੱਤੀਆਂ ਰਵਾਇਤਾਂ ਦੇ ਬਿਲਕੁਲ ਉਲਟ ਹੈ। ਉਹਨਾਂ ਕਿਹਾ ਕਿ ਇੰਜ ਮਹਿਸੂਸ ਹੁੰਦਾ ਕਿ ਸਰਕਾਰ ਜਾਣ-ਬੁੱਝ ਕੇ ਸਿੱਖ ਸੰਸਥਾਵਾਂ ਨੂੰ ਨਜ਼ਰ ਅੰਦਾਜ਼ ਕਰਨ ਤੇ ਤੁਲੀ ਹੋਈ ਹੈ। ਤੇ ਉਹਨਾਂ ਆਖਿਆ ਕਿ ਸਿੱਖ ਇਤਿਹਾਸ ਨਾਲ ਸੰਬੰਧਿਤ ਸ਼ਤਾਬਦੀਆਂ ਦੇ ਸਮਾਗਮ ਖਾਲਸਾ ਪੰਥ ਆਪ ਕਰਦਾ ਹੈ, ਜਿਹਦੇ ਵਿੱਚ ਸਿੱਖ ਸੰਪਰਦਾਵਾਂ ਤੇ ਜਥੇਬੰਦੀਆਂ ਅਹਿਮ ਹਿੱਸਾ ਨਿਭਾਉਂਦੀਆਂ। ਉਹਨਾਂ ਨੇ ਗਾਹਾਂ ਲੰਬਾ ਚੌੜਾ ਆਪਦਾ ਸਾਰਾ ਇਤਿਹਾਸ ਵੀ ਲਿਖਿਆ ਕਿ ਕਿਵੇਂ ਬਣਾਈਆਂ ਗਈਆਂ। ਸ਼੍ਰੋਮਣੀ ਕਮੇਟੀ ਦਾ ਵਿਚਾਰ ਆ ਜਿਹੜਾ ਉਹ ਇਹ ਹੈ
ਕਿ ਸ਼੍ਰੋਮਣੀ ਕਮੇਟੀ ਹੀ ਸੰਸਥਾਵਾਂ ਆਪਣੇ ਸ਼ਤਾਬਦੀਆਂ ਜਾਂ ਸਮਾਗਮ ਕਰਦੀ ਰਹੀ ਆ ਤੇ ਮੌਕੇ ਦੀ ਸਰਕਾਰ ਸਾਡੇ ਹਿਸਾਬ ਨਾਲ ਸਾਡਾ ਸਹਿਯੋਗ ਕਰਦੀ ਰਹੀ। ਇਥੋਂ ਤੱਕ ਕਿ ਜਦੋਂ 300 ਸਾਲਾ ਮਨਾਇਆ ਗਿਆ, ਉਹ ਵੀ ਉਸ ਮੌਕੇ ਵੀ ਉਹਨੇ ਕਿਹਾ ਕਿ ਸਰਕਾਰ ਨੇ ਸਾਡਾ ਸਹਿਯੋਗ ਕੀਤਾ ਸੀ ਸ਼੍ਰੋਮਣੀ ਕਮੇਟੀ। ਪਰ ਹੁਣ ਕਹਿੰਦੇ ਭਗਵੰਤ ਮਾਨ ਵਾਲੀ ਸਰਕਾਰ ਬਰਾਬਰ ਸਮਾਨ ਅੰਤਰ ਪੈਰਲਲ ਪ੍ਰੋਗਰਾਮ ਦੇਣ ਵੱਲ ਨੂੰ ਜ਼ਿਆਦਾ ਦਿਲਚਸਪੀ ਲੈ ਰਹੀ। ਉਧਰੋਂ ਭਗਵੰਤ ਮਾਨ ਤੇ ਉਹਦੇ ਜਿਹੜੇ ਅਮਨ ਅਰੋੜੇ ਵਰਗੇ ਜਾਂ ਹੋਰ ਸਰਕਾਰੀ ਤੌਰ ਤੇ ਪੂਰਾ ਜਿੱਦ ਫੜ ਕੇ ਬਹਿ ਗਏ ਆ। ਅੱਜ ਸਾਰਾ ਦਿਨ ਇਹੀ ਰੌਲਾ ਚੱਲਦਾ ਰਿਹਾ ਚੈਨਲਾਂ ਦੇ ਉੱਤੇ ਵੀ। ਉਹ ਕਹਿੰਦੇ ਜੀ ਜਦੋਂ 300 ਸਾਲਾ ਮਨਾਇਆ ਉਦੋਂ ਤੁਸੀਂ ਸਰਕਾਰੀ ਤੌਰ ਤੇ ਉੱਤੇ ਮਨਾਇਆ ਸੀਗਾ ਆਪਣੇ ਬਾਦਲ ਸਾਹਿਬ ਨੇ, ਤੇ ਹੁਣ ਸਾਨੂੰ ਕਾਹਤੋਂ ਰੋਕਦੇ ਹੋ। ਪਰ ਇਹ ਜਿਹੜਾ ਇੱਕ ਬੇਲੋੜਾ ਜਿਹਾ ਨਜਾਇਜ਼ ਜਿਹਾ ਮਸਲਾ, ਇਹ ਜਿਸ ਤਰੀਕੇ ਨਾਲ ਅੱਜ ਜ਼ੋਰ ਫੜ ਗਿਆ, ਲੱਗਦਾ ਇਹੀ ਆ ਕਿ ਜੇਕਰ ਇਸ ਗੱਲ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਇਹ ਸੰਗਤਾਂ ਦੇ ਵਿੱਚ ਕੋਈ ਚੰਗਾ ਅਸਰ ਨਹੀਂ ਜਾਏ। ਇੱਕ ਪਾਸੇ ਤਾਂ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਬਾਰੇ ਆਮ ਇਹ ਮਤ ਪੱਕ ਚੁੱਕਿਆ ਕਿ ਆਮ ਆਦਮੀ ਪਾਰਟੀ ਜਾਂ ਬਾਦਲ ਦਲ ਦੇ ਵਿਰੋਧੀਆਂ ਨੂੰ ਠੋਕਣ ਲਈ ਇਹਨਾਂ ਸੰਸਥਾਵਾਂ ਦਾ ਮੋਢਾ ਵਰਤਿਆ ਜਾ ਰਿਹਾ ਬਾਦਲ ਦਲੀਆਂ ਵੱਲੋਂ। ਇਹ ਗੱਲ ਅੱਜ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਆਖੀ ਗਈ ਆ ਕਿ ਅਸਲੀ ਨਾ ਤਾਂ ਜੀ ਅਕਾਲ ਤਖਤ ਸਾਹਿਬ ਨੂੰ ਕੋਈ ਹੈ, ਨਾ ਕੋਈ ਗੱਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਹੈ। ਇਹਨਾਂ ਨੂੰ ਤਾਂ ਚਾਬੀ ਦਿੱਤੀ ਜਾਂਦੀ ਆ, ਇਹ ਪਿੱਛੋਂ ਜਿਹੜੇ ਬਾਦਲ ਦਲ ਵਾਲੇ ਨੇ ਉਹ ਬਲਵਾਉਂਦੇ। ਪਰ ਜੇ ਇਹ ਗੱਲ ਸੱਚੀ ਹੈ ਜਾਂ ਇਹ ਗੱਲ ਝੂਠੀ ਆ, ਇਹਨੂੰ ਜੇ ਛੱਡ ਕੇ ਆਪਾਂ ਇਸ ਗੱਲ ਤੇ ਆਈਏ ਕਿ ਕਿੰਨਾ ਗਲਤ ਹੋ ਗਿਆ ਹੈ ਕਿ ਸਾਡੀ ਜਿਹੜੀ ਪੂਰੀ ਕੌਮ ਦੀਆਂ ਸੰਸਥਾਵਾਂ ਨੇ, ਵੈਸੇ ਤਾਂ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਵਾਂਗ ਅਕਾਲੀ ਦਲ ਵੀ ਕੌਮ ਦੀ ਸੰਸਥਾ ਸੀ, ਪਰ ਬਾਦਲ ਕਿਆਂ ਦੇ ਪਾਏ ਹੋਏ ਸਿਆਪੇ ਕਰਕੇ ਪਹਿਲਾਂ ਹੀ ਸਾਡਾ ਬੜਾ ਨੁਕਸਾਨ ਹੋਇਆ ਤੇ ਅੱਜ ਪੂਰੇ ਪੰਥ ਦੀ ਸੰਸਥਾ ਨਹੀਂ ਰਹਿਣ ਦਿੱਤੀ ਗਈ ਅਕਾਲ ਤਖਤ ਸਾਹਿਬ ਦੀ ਸੰਸਥਾ ਤੇ ਨਾ ਸ਼੍ਰੋਮਣੀ ਕਮੇਟੀ। ਹੁਣ ਅਗਲੇ ਕਹਿੰਦੇ ਆ ਜੀ ਤੁਸੀਂ ਤਾਂ ਫਿਰ ਕੱਲ ਨੂੰ ਦਿੱਲੀ ਕਮੇਟੀਆਂ ਨੂੰ ਵੀ ਕਹੋਗੇ ਕਿ ਸ਼੍ਰੋਮਣੀ ਕਮੇਟੀ ਹੀ ਮਨਾਊਗੀ। ਤੁਸੀਂ ਤਾਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਹੋਰ ਕਮੇਟੀਆਂ ਜਿਹੜੇ ਆਪਦੇ ਤੌਰ ਤੇ ਪ੍ਰੋਗਰਾਮ ਕਰਾਉਂਦੀਆਂ ਨੇ, ਤੁਸੀਂ ਕਹੋਗੇ ਜੀ ਸ਼੍ਰੋਮਣੀ ਕਮੇਟੀ ਨੂੰ ਹੀ ਮੰਨੋ ਤੁਸੀਂ। ਤੋ ਇੱਕ ਤਰੀਕੇ ਨਾਲ ਜਿਹੜਾ ਮਸਲਾ ਉਹ ਆਪਸੀ ਟਕਰਾਅ ਵੱਲ ਨੂੰ ਵੱਧ ਰਿਹਾ ਤੇ ਇਹਦਾ ਕੋਈ ਹੱਲ ਜਿਹੜਾ ਹੈਗਾ ਉਹ ਸਿੱਧੇ ਤੌਰ ਦੇ ਉੱਤੇ ਕਿਤੋਂ ਦਿਖ ਨਹੀਂ ਰਿਹਾ। ਤੇ ਮੁੜਦਾ ਕੋਈ ਨਹੀਂ ਹੁੰਦਾ। ਤੇ ਲੱਗਦਾ ਇਹ ਹੈਗਾ ਕਿ ਇਹਦਾ ਕੋਈ ਹੱਲ ਕਰਨਾ ਚਾਹੀਦਾ। ਜਦੋਂ ਇਹੋ ਜਿਹਾ ਮਾਹੌਲ ਬਣਦਾ, ਸਾਡੀ ਜਿਹੜੀ ਕੌਮ ਦੀ ਜਵਾਨੀ ਆ, ਜਿਹੜੇ ਇਹੋ ਜਿਹੇ ਨਿਰਾਸ਼ਾ ਵਾਲੇ ਜਾਂ ਇਦਾਂ ਦੁਬਧਾਵਾਂ ਵਾਲਾ ਜਦੋਂ ਮਾਹੌਲ ਬਣਦਾ, ਜਿਨ੍ਹਾਂ ਦੀਆਂ ਉਮਰਾਂ 50 ਤੋਂ ਉੱਪਰ ਨੇ, ਉਹਨਾਂ ਦੇ ਪੱਕੇ ਹੋਏ ਨੇ ਵਿਚਾਰ, ਉਹਨਾਂ ਨੂੰ ਤਾਂ ਘੱਟ ਅਸਰ ਹੁੰਦਾ। ਪਰ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਬੜੀ ਔਖ ਜਿਹਾ ਮਹਿਸੂਸ ਕਰਦੀ ਆ ਵੀ ਕੀ ਹੋਈ ਜਾਵੇ। ਸੋ ਹਰ ਰੋਜ਼ ਦੁਬਧਾਵਾਂ ਪੈਣੀਆਂ, ਆਪਸੀ ਕਲੇਸ਼, ਪਾਟੋ ਧਾੜ, ਖਾਨਾ ਜੰਗੀ, ਇਹ ਕੰਮ ਬਹੁਤ ਅਜੀਬ ਹੈ ਤੇ ਇਹਦੇ ਨਾਲ ਹੀਣਤਾ, ਆਪਸੀ ਸਵੈ ਘਰਣਾ ਵਾਲਾ ਕਈਆਂ ਨੂੰ ਰੋਗ ਲੱਗ ਜਾਂਦਾ। ਸਾਡੀ ਕੌਮ ਦੇ ਵਿੱਚ ਤਾਂ ਇਸ ਗੱਲ ਤੇ ਮਿਹਨਤ ਕੀਤੀ ਜਾ ਰਹੀ ਹੈ ਕੁਝ ਬੰਦਿਆਂ ਵੱਲੋਂ ਕਿ ਸਿੱਖਾਂ ਨੂੰ ਇਹ ਲੱਗਣ ਲਾਉਣਾ ਕਿ ਆਪਣੀ ਕੋਈ ਕੌਮ ਆ, ਆਪਾਂ ਤਾਂ ਐਵੇਂ ਤੁਰੇ ਫਿਰਦੇ ਆ। ਔਰ ਇਹੋ ਜਿਹੀਆਂ ਗੱਲਾਂ ਕਰਨ ਕਰਾਉਣ ਲਈ ਅੱਜ ਕੱਲ੍ਹ ਸੋਸ਼ਲ ਮੀਡੀਆ ਦੀ ਰੱਜ ਕੇ ਵਰਤੋਂ ਕੀਤੀ ਜਾਂਦੀ ਹੈ। ਹਾਲਾਂਕਿ ਦੁਨੀਆ ਦੇ ਹਰ ਕੋਨੇ 'ਚ, ਹਰ ਖਿੱਤੇ 'ਚ, ਕੋਈ ਖੇਡਾਂ 'ਚ, ਕੋਈ ਕਿਸੇ ਹੋਰ ਖੋਜ ਕਾਰਜਾਂ ਦੇ ਵਿੱਚ ਆਏ ਦਿਨ ਸਿੱਖ ਕੌਮ ਦੇ ਜਿਹੜੇ ਹੈਗੇ ਆ ਝੰਡੇ ਝੂਲਦੇ ਆ। ਕੋਈ ਨਾ ਕੋਈ ਸਿੱਖ ਦਾ ਚਰਚਾ ਹੋ ਰਿਹਾ ਹੁੰਦਾ ਕਿ ਦੇਖੋ ਜੀ ਕਿੰਨੀ ਤਰੱਕੀ ਕੀਤੀ ਆ, ਫਲਾਣੇ ਸਿੱਖ ਨੇ ਆਹ ਚੀਜ਼ ਬਣਾਤੀ, ਆਹ ਚੀਜ਼ ਬਣਾਤੀ। ਤੇ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਸਾਰੀਆਂ ਪ੍ਰਾਪਤੀਆਂ ਕਰਨ ਵਾਲੇ ਸਿੱਖਾਂ ਦੇ ਫੋਟੋ ਜਾਂ ਇਹਨਾਂ ਦੀ ਗੱਲਬਾਤ ਆਉਂਦੀ ਆ, ਮਨ ਨੂੰ ਵਧੀਆ ਲੱਗਦਾ ਵੀ ਚਾਹੇ ਅਸੀਂ ਗੁਲਾਮ ਆ ਤੇ ਅੱਜ ਗੁਲਾਮੀ ਦੇ ਦੌਰ ਵਿੱਚ ਵੀ ਅਸੀਂ ਅੱਡ ਅੱਡ ਢੰਗ ਤਰੀਕਿਆਂ ਰਾਹੀਂ ਬੜੀ ਸ਼ਾਨਦਾਰ ਹਾਜ਼ਰੀ ਇੰਟਰਨੈਸ਼ਨਲ ਪਲੇਟਫਾਰਮਾਂ ਤੇ ਲਵਾ ਰਹੇ ਹਾਂ। ਪਰ ਐਨ ਉਸੇ ਮੌਕੇ ਸਾਡੇ ਬੰਦਿਆਂ ਦੇ ਇਹਨਾਂ ਪ੍ਰਾਪਤੀਆਂ ਵਾਲੇ ਕਾਰਡ ਨੂੰ ਪਾਸੇ ਕਰਕੇ ਵੀ ਸਿੱਖ ਤਾਂ ਉਹੀ ਨੇ, ਇਹਨਾਂ ਦੇ ਤਾਂ ਪੱਲੇ ਹੀ ਕੁਛ ਨਹੀਂ, ਇਹ ਤਾਂ ਐਵੇਂ, ਇਸ ਤਰ੍ਹਾਂ ਦਾ ਇੱਕ ਮਾਹੌਲ ਜਿਹੜਾ ਹੈਗਾ ਉਹ ਸਿਰਜਿਆ ਜਾਂਦਾ। ਔਰ ਇਹ ਜਿਹੜੇ ਲੋਕ ਨੇ ਇਹ ਇੱਕ ਟਾਰਗੇਟ, ਇੱਕ ਮਿਸ਼ਨ ਲੈ ਕੇ ਚੱਲੇ ਹੋਏ ਲੋਕ ਨੇ ਕਿ ਸਿੱਖਾਂ ਦੇ ਅੰਦਰ ਸਵੇ ਘਰਣਾ ਕਿ ਯਾਰ ਐਵੇਂ ਇਦਾਂ ਕਰ। ਔਰ ਇਕੱਲੀ ਇਹ ਗੱਲ ਨਹੀਂ, ਮੈਂ ਪਿਛਲੇ ਦਿਨ ਵੀ ਗੱਲ ਕੀਤੀ ਸੀ, ਜੇ ਤੁਸੀਂ ਸੋਸ਼ਲ ਮੀਡੀਆ ਤੇ ਦੇਖੋ ਤਾਂ ਇੱਕ ਟ੍ਰੈਂਡ ਚੱਲ ਰਿਹਾ, ਕੁਛ ਇਹੋ ਜਿਹੇ ਸੋਸ਼ਲ ਮੀਡੀਆ ਅਕਾਊਂਟ ਨੇ
ਜਿਨ੍ਹਾਂ ਦਾ ਇੱਕ ਨਕਾਤੀ ਪ੍ਰੋਗਰਾਮ ਫੜਿਆ ਹੋਇਆ ਵੀ ਗੁਰੂ ਸਾਹਿਬਾਨ ਤੋਂ ਲੈ ਕੇ ਅੱਜ ਤੱਕ ਜਿੰਨੇ ਵੀ ਸਿੰਘਾਂ ਦਾ ਚਰਚਾ ਹੋਇਆ ਸਾਰਿਆਂ ਨੂੰ ਕਹੀ ਚੱਲੋ ਇਹ ਮਜ਼੍ਹਬੀ ਸਿੱਖ ਸੀ, ਮਜ਼੍ਹਬੀ ਸਿੱਖ ਸੀ, ਮਜ਼੍ਹਬੀ ਸਿੱਖ ਸੀ। ਹੁਣ ਵੈਸੇ ਤਾਂ ਜਾਤ ਪਾਤ ਦਾ ਸਾਡੇ ਖੰਡਨ ਹੈ, ਪਰ ਜਦੋਂ ਇਸ ਤਰੀਕੇ ਨਾਲ ਹਰੇਕ ਨੂੰ, ਕਿਉਂਕਿ ਮਜ਼੍ਹਬੀ ਸਿੱਖ ਦੇ ਜਿਹੜੇ ਅਰਥ ਸਾਡੀ ਕੌਮ 'ਚ ਨੇ ਉਹ ਆਪਾਂ ਨੂੰ ਪਤਾ ਹੀ ਹੈ। ਫਿਰ ਹੁਣ ਦੂਜੇ ਪਾਸੋਂ ਆ ਗਿਆ ਕਿ ਨਹੀਂ ਜੀ ਫਲਾਨਾ ਰਾਮਗੜੀਆ ਸਿੱਖ ਸੀ, ਤੁਸੀਂ ਉਹਨੂੰ ਮਜ਼੍ਹਬੀ ਸਿੱਖ ਕਿਵੇਂ ਕਹਿਤਾ? ਫਲਾਨਾ ਤਾਂ ਜੀ ਜੱਟ ਸਿੱਖ ਸੀਗਾ, ਤੁਸੀਂ ਉਹਨੂੰ ਮਜ਼੍ਹਬੀ ਸਿੱਖ ਕਿਵੇਂ ਕਹਿਤਾ? ਹੁਣ ਇਹ ਵੀ ਚੱਲ ਪਿਆ। ਹੁਣ ਇਹ ਜਿਹੜਾ ਰੌਲਾ ਗੋਲਾ ਇਹ ਇੰਨਾ ਜ਼ਿਆਦਾ ਜ਼ੋਰ ਫੜਨ ਲੱਗ ਪਿਆ, ਹੁਣ ਅਲਕਤ ਜੀ ਆਉਂਦੀ। ਹੁਣ ਮੈਨੂੰ ਸਾਫ਼ ਲੱਗਦਾ ਕਿ ਜਿਹੜੇ ਮਜ਼੍ਹਬੀ ਸਿੱਖ ਹਰੇਕ ਤੇ ਮੋਹਰ ਲਾਉਣ ਵਾਲਾ ਪ੍ਰੋਜੈਕਟ ਹੈ ਉਹ ਭਾਰਤੀ ਏਜੰਸੀਆਂ ਦਾ ਪ੍ਰੋਜੈਕਟ ਆ। ਉਹਨਾਂ ਨੇ ਜਿਹੜੇ ਲੋਕਾਂ ਨੂੰ ਦੁਖੀ ਕਰਨਾ ਸੀ, ਚੜਾਉਣਾ ਸੀ ਕਿ ਹਰੇਕ ਤੇ ਮੋਹਰ ਲਾਈ ਚੱਲੋ, ਫਿਰ ਅੱਕ ਕੇ ਮੂਹਰੇ ਵੀ ਕੋਈ ਬੋਲੂਗਾ। ਉਹ ਜੱਟ ਸਿੱਖ ਨੂੰ ਮਜ਼੍ਹਬੀ ਸਿੱਖ ਨਾਲ, ਮਜ਼੍ਹਬੀ ਸਿੱਖ ਨੂੰ ਕਿਸੇ ਹੋਰ ਨਾਲ, ਇਦਾਂ ਇੱਕ ਟਕਰਾਅ, ਇੱਕ ਵੰਡ, ਇੱਕ ਕਲੇਸ਼ ਜਾਤ ਪਾਤ ਦੇ ਨਾਂ ਤੇ ਹੋਰ ਮੁੱਦਿਆਂ ਦੇ ਨਾਂ ਤੇ ਦਿਨੋਂ ਦਿਨ ਜ਼ੋਰ ਫੜ ਰਹੀ। ਤੇ ਸਾਡੀ ਕੌਮ ਦੇ ਵਿੱਚ ਕਿੰਨੀ ਮਾੜੀ ਗੱਲ ਆ ਕਿ ਜਿਹੜੀਆਂ ਸੰਸਥਾਵਾਂ ਦੇ ਉੱਤੇ ਬੈਠੇ, ਜਿਹਨਾਂ ਦੀ ਆਪਾਂ ਪਹਿਲਾਂ ਗੱਲ ਕਰਕੇ ਹਟੇ ਆ, ਐਲੀਟ ਜਿਹਨੂੰ ਕਹਿੰਦੇ ਹੋ, ਲੀਡਰਸ਼ਿਪ ਜਿਹਨੂੰ ਕਹਿੰਦੇ ਆ, ਉਹਦੇ ਲਈ ਇਹ ਮੁੱਦੇ ਹੀ ਨਹੀਂ। ਆ ਜਿਹੜੇ ਸਾਡੇ ਧਾਰਮਿਕ ਤੇ ਸਿਆਸੀ ਖੇਤਰ ਦੇ ਚੌਧਰੀ ਨੇ, ਕਿਸੇ ਨੂੰ ਪੁੱਛ ਕੇ ਦੇਖੋ ਵੀ ਅੱਜ ਦੀ ਨੌਜਵਾਨ ਪੀੜ੍ਹੀ ਕਿਹੜੀਆਂ ਸਮੱਸਿਆਵਾਂ ਨੂੰ ਮਹਿਸੂਸ ਕਰ ਰਹੀ ਆ ਤੇ ਉਹਨਾਂ ਨਾਲ ਘੁਲ ਰਹੀ ਆ, ਪਤਾ ਹੀ ਨਹੀਂ ਹੈਗਾ। ਅੱਜ ਦੇ ਸਾਡੇ ਬੱਚਿਆਂ ਨੇ ਹੀ, ਜਿਨ੍ਹਾਂ ਦੀ ਉਮਰ ਅੱਜ 15 ਸਾਲ ਆ, ਉਹਨਾਂ ਨੇ ਹੀ ਅੱਗੇ ਹੋ ਕੇ ਵੱਡੇ ਹੋ ਕੇ, ਪਰ ਉਹਨਾਂ ਦੇ ਵਿਚਾਰ ਜਦੋਂ ਅੱਜ ਹੀ ਬਲੀਆ ਮੇਟ ਕਰ ਦਿੱਤੇ ਜਾਣਗੇ, ਅੱਜ ਹੀ ਜਦੋਂ ਉਹਨਾਂ ਦਾ ਦਿਲ ਨਫ਼ਰਤ ਨਾਲ, ਪਾਟੋ ਧਾੜ ਨਾਲ ਜਾਂ ਮਾੜੀਆਂ ਗੱਲਾਂ ਨਾਲ, ਉਦਾਸੀਆਂ ਮਾਯੂਸੀਆਂ ਦੇ ਸ਼ਿਕਾਰ ਹੋ ਜਾਣਗੇ, ਤਾਂ ਉਹ ਗਾਹ ਕੀ ਕਰਨਗੇ? ਮੈਂ ਆਪਦੇ ਉੱਤੇ ਜਦੋਂ ਝਾਤ ਮਾਰਦਾ, ਮੈਂ ਇਹੋ ਜਿਹਾ ਕਿਉਂ ਆ? ਕਿਉਂਕਿ ਜਦੋਂ ਹੋਸ਼ ਸੰਭਾਲੀ ਤਾਂ ਪਿੰਡ ਵਿੱਚ ਰਹਿੰਦੇ ਆ ਸਾਰੇ, ਜਿਵੇਂ ਸਾਡੇ ਹੋਰ ਭਾਈਚਾਰੇ ਦੇ ਲੋਕ, ਪਿੰਡ 'ਚ ਗੁਰਦੁਆਰਾ ਸਾਹਿਬਾਨ ਨੇ, ਲੰਗਰ ਦੀ ਸੇਵਾ ਕਰਨੀ ਆ ਤਾਂ ਉੱਥੇ ਮੂਹਰੇ ਭੱਜ ਭੱਜ ਕੇ, ਜਾਂ ਕੋਈ ਨਗਰ ਕੀਰਤਨ ਆ ਉਦੋਂ ਚਾਅ ਚੜਿਆ ਹੋਣਾ, ਫਿਰ ਉੱਥੇ ਜੇ ਕਿਸੇ ਨੂੰ ਮਾਈਕ ਤੇ ਟਾਈਮ ਮਿਲ ਗਿਆ, ਉਹ ਵੀ ਇੱਕ ਆਪਣੇ ਆਪ 'ਚ ਬੜੀ ਵੱਡੀ ਪ੍ਰਾਪਤੀ ਹੁੰਦੀ ਸੀ ਜਦੋਂ ਮਾਈਕ ਚਾਹੇ ਬੰਦ ਆ ਉਹਦੇ ਵਿੱਚ ਜਵਾਕ ਵਾਹਿਗੁਰੂ ਕਹਿ ਕੇ ਭੱਜ ਜਾਂਦੇ। ਤੇ ਸਾਡੇ ਇੱਕ ਇਹੋ ਜਿਹਾ ਗੁਰਸਿੱਖ ਪਿਆਰਾ ਸੀ ਜਿਹੜਾ ਨਿਆਣਿਆਂ ਨੂੰ ਸਾਰਿਆਂ ਨੂੰ ਅੰਦਰਲੇ ਸਪੀਕਰ ਲਾ ਕੇ ਕਹਿੰਦਾ ਸੀ ਤੁਸੀਂ ਇੱਥੇ ਵਾਹਿਗੁਰੂ ਵਾਹਿਗੁਰੂ ਕਰੋ। ਉਹ ਜੱਗ ਟੁੱਟਦੀ ਸੀ। ਫਿਰ ਹੌਲੀ ਹੌਲੀ ਬੱਚਿਆਂ ਨੂੰ ਜਪਜੀ ਸਾਹਿਬ ਦਾ, ਸੁਖਮਨੀ ਸਾਹਿਬ ਦਾ, ਫਿਰ ਉਹਨਾਂ ਨੂੰ ਜਿਹੜਾ ਹੈਗਾ ਪਾਠ ਸਿਖਾਉਣਾ, ਗੁਰੂ ਸਾਹਿਬ ਦੇ ਚਰਨੀ ਲੱਗੋ ਮੁਹਿੰਮ ਕਿ ਆਓ ਤੁਹਾਨੂੰ ਤੁਹਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਾਈਏ। ਤੇ ਕਈ ਮੈਂ ਨਿਆਣੇ ਦੇਖੇ ਆਪਦੇ ਬਚਪਨ ਦੇ, ਅੱਜ ਚੇਤੇ ਕਰਕੇ ਉਹਨਾਂ ਦੀ ਗੱਲ ਤੇ ਬੜਾ ਅਜੀਬ ਲੱਗਦਾ। ਉਹ ਕਿਹਾ ਕਰਨ ਵੀ ਜਿਹੜੇ ਆਪਾਂ ਸਕੂਲੇ ਅੱਖਰ ਪੜ੍ਹਦੇ ਆ ਉਹੋ ਜਿਹੇ ਅੱਖਰ ਹੀ ਨੇ, ਉਹੀ ਸ਼ਬਦ ਨੇ। ਤੇ ਜਦੋਂ ਉਹਨਾਂ ਨੂੰ ਸ਼ੁੱਧ ਬਾਣੀ ਪੜ੍ਹਨ ਪੜ੍ਹਾਉਣ ਦੇ ਵਾਲੇ ਪਾਸੇ ਤੋਰਨਾ, ਤਾਂ ਇਹੋ ਜਿਹੇ ਸਾਡੇ ਵੱਡੇ ਵਡੇਰੇ ਲੋਕਾਂ ਨੇ ਜੋ ਛਿੱਟਾ, ਜੋ ਬੀਜ ਬੀਜਿਆ, ਉਹ ਅੰਦਰ ਫਿਰ ਪੁੰਗਰਤ ਹੁੰਦਾ ਹੌਲੀ ਹੌਲੀ। ਜਿਉਂ-ਜਿਉਂ ਬੱਚੇ ਦੀ, ਬੰਦੇ ਦੀ ਉਮਰ ਵੱਧਦੀ ਆ, ਫਿਰ ਉਹਨੂੰ ਹੋਲੇ ਮਹੱਲੇ ਤੇ, ਫਤਿਹਗੜ੍ਹ ਸਾਹਿਬ ਜੋੜ ਮੇਲੇ ਤੇ, ਅੰਮ੍ਰਿਤਸਰ, ਹਜੂਰ ਸਾਹਿਬ, ਪਟਨਾ ਸਾਹਿਬ, ਫਿਰ ਆਪਦੇ ਧਰਮ ਨਾਲ, ਆਪਦੇ ਇਤਿਹਾਸ ਨਾਲ ਬੰਦਾ ਜੁੜਦਾ। ਫਿਰ ਉਹੋ ਜਿਹੀਆਂ ਕਿਤਾਬਾਂ, ਹੋਰ ਵੀ ਬਹੁਤ ਕੁਝ ਜ਼ਿੰਦਗੀ 'ਚ ਆਉਂਦਾ, ਬੰਦਾ ਆਲੇ ਦੁਆਲੇ ਦੇ ਰਸਾਂ ਕਸਾਂ ਨੂੰ ਵੀ ਮਾਣਦਾ। ਪਰ ਜਿਉਂ-ਜਿਉਂ ਵੱਡਾ ਹੋਈ ਜਾਂਦਾ ਤੇ ਉਹਦੀਆਂ ਜ਼ਿੰਮੇਵਾਰੀਆਂ ਧਰਮ ਪ੍ਰਤੀ, ਜਦੋਂ ਕੋਈ ਸਮੱਸਿਆ ਆਉਂਦੀ ਆ, ਜਿਵੇਂ 84 ਦਾ ਘੱਲੂ ਘਾਰਾ ਵਾਪਰਿਆ, ਤੇ ਹਰ ਉਹ ਸਿੱਖ ਇੱਕ ਝਟਕੇ ਦੇ ਵਿੱਚ ਹੀ ਵੱਡਾ, ਸਿਆਣਾ ਤੇ ਮੈਚਿਓਰ ਹੋ ਗਿਆ। ਜਿਹਨੂੰ 5-7 ਸਾਲ ਲੱਗਣੇ ਸੀ ਸਿੱਖਣ ਨੂੰ, ਉਹ ਇੱਕ ਗੱਲ ਇੱਕ ਝਟਕੇ 'ਚ ਸਿੱਖ ਗਿਆ ਕਿ ਸਾਡਾ ਕੌਮ ਦਾ ਤਾਂ ਕੁਝ ਬਣੂ ਜੇ ਸਾਡੇ ਕੋਲੇ ਆਪਦਾ ਰਾਜ ਭਾਗ ਹੋਊ। ਸੋ ਫਿਰ ਉਸ ਦੌਰ ਵਿੱਚ ਜ਼ਿੰਮੇਵਾਰੀਆਂ ਨਿਭਾਈਆਂ। ਉਹ ਅੱਜ ਜਦੋਂ ਅਸੀਂ ਆਲੇ ਦੁਆਲੇ ਦੇਖਦੇ ਹਾਂ ਤਾਂ ਆਪਦੇ ਛੋਟੇ ਭੈਣ ਭਰਾ ਜਿਨ੍ਹਾਂ ਦੀ ਉਮਰ ਅੱਜ ਕੱਲ੍ਹ 15 ਸਾਲ ਆ, ਉਹਨਾਂ ਤੇ ਤਰਸ ਆਉਂਦਾ ਕਿ ਇਹ ਜਦੋਂ ਵੱਡੇ ਹੋਣਗੇ ਇਹ ਕੀ ਬਣਨਗੇ, ਇਹਨਾਂ ਨੂੰ ਹਾਲਾਤ ਕੀ ਬਣਾ ਸੁੱਟਣਗੇ। ਸਾਨੂੰ ਜੋ ਬਣਾਇਆ ਆਲੇ ਦੁਆਲੇ ਨੇ ਬਣਾਇਆ। ਉਸ ਦੌਰ ਦੇ ਵਿੱਚ ਜਦੋਂ ਕੁੜਤੇ ਪਜਾਮੇ, ਲੋਈਆਂ, ਦੇਸੀ ਸਧਾਰਨ ਜੁੱਤੀਆਂ ਨਾਲ ਸਾਡੇ ਆਲੇ ਦੁਆਲੇ ਲੋਕ ਸੀ ਵੱਡੇ ਜਿਹੜੇ ਸੀ, ਅਸੀਂ ਉਹੋ ਜਿਹਾ ਬਣਦੇ ਵੀ ਅਸੀਂ ਉਹੋ ਜਿਹੀ ਪੱਗ ਬੰਨੀਏ, ਅਸੀਂ ਉਹੋ ਜਿਹੇ ਲੱਗੀਏ। ਅੱਜ ਦੇ ਬੱਚਿਆਂ ਨੂੰ ਇੰਟਰਨੈਸ਼ਨਲ ਲੈਵਲ ਤੇ YouTube ਚੈਨਲਾਂ ਨੇ, ਸੋਸ਼ਲ ਮੀਡੀਆ ਨੇ ਜਿਸ ਤਰੀਕੇ ਨਾਲ ਘੇਰਿਆ ਹੋਇਆ, ਸਾਡੇ ਬੱਚੇ ਕਿੱਧਰ ਨੂੰ ਜਾਣਗੇ? ਕੀ ਕਿਸੇ ਨੇ ਸੋਚਿਆ ਹੋਇਆ? ਕੋਈ ਇਹ ਤੋਂ ਪ੍ਰੋਜੈਕਟ ਬਣਾਇਆ ਹੋਇਆ? ਨਿੱਕੇ ਨਿੱਕੇ ਉਪਰਾਲੇ ਤਾਂ ਕੀਤੇ ਜਾਂਦੇ ਨੇ, ਜਿਹੜੇ ਸਮਰ ਕੈਂਪ ਲਾ ਲਓ ਜੀ, ਕਦੇ ਹੋਰ, ਪਰ ਮੋਟੇ ਤੌਰ ਦੇ ਉੱਤੇ ਸਾਡੇ ਬੱਚਿਆਂ ਦੇ ਉੱਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੀ ਸਮਝੋ। ਨਹੀਂ ਤਾਂ ਉਹਨਾਂ ਨੂੰ ਸਿੱਖੀ ਨਾਲੋਂ ਤੋੜਨ ਦਾ,
ਸਿੱਖਾਂ ਤੇ ਇੱਕ ਸਰਮਾਏ ਵਜੋਂ ਖੜਨ ਦਾ ਉਹਨਾਂ ਤੋਂ ਮੌਕਾ ਖੋਹਿਆ ਜਾ ਰਿਹਾ। ਸੋ ਇਸ ਗੱਲ ਦੇ ਵਿੱਚ ਜਿਹੜੇ ਅਟੈਕ ਨੇ ਉਹ ਵੀ ਬੜੇ ਅਜੀਬੋ-ਗਰੀਬ ਨੇ। ਅੱਜ ਸਾਡੇ ਸੱਜਣ ਭਾਈ ਸੁਖਦੀਪ ਸਿੰਘ ਬਰਨਾਲਾ ਜਿਹੜੇ ਕੈਨੇਡਾ 'ਚ ਹੈ, ਉਹਨਾਂ ਨੇ ਇੱਕ ਨਵਾਂ ਇਸ਼ੂ, ਨਵਾਂ ਮੁੱਦਾ ਸਾਡੇ ਸਾਹਮਣੇ ਲਿਆਂਦਾ। ਬੀਤੇ ਦੌਰ ਦੇ ਵਿੱਚ ਵੀ ਕੱਚੀ ਬਾਣੀ ਦਾ ਇੱਕ ਮਸਲਾ ਬਣਿਆ ਰਿਹਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਬਾਣੀ ਤੋਂ ਬਗੈਰ ਹੋਰ ਜਿਹੜੀ ਬਾਣੀ ਆ, ਖਾਸ ਤੌਰ ਤੇ ਜਿਹੜੀਆਂ ਸਾਧ ਧਾਰਨਾਵਾਂ ਲਾਉਂਦੇ ਆ ਜਾਂ ਕੁਝ ਹੋਰ, ਉਹ ਵਧੀਆ ਕਵਿਤਾ ਹੋ ਸਕਦੀ ਆ ਪਰ ਉਹ ਬਾਣੀ ਨਹੀਂ ਹੈ। ਪਰ ਹੁਣ ਹੋਰ ਬਹੁਤ ਸਾਰੀਆਂ ਤੁਕਾਂ ਜਿਨ੍ਹਾਂ 'ਚ ਨਾਨਕ ਸ਼ਬਦ ਵਰਤ ਕੇ ਜਾਂ ਇਉਂ ਲੱਗਣ ਲਾ ਦਿੰਦੇ ਆ ਵੀ ਇਹ ਗੁਰੂ ਸਾਹਿਬ ਦੀ ਬਾਣੀ। AI ਦੀ ਜਿਹੜੀ ਵਰਤੋਂ ਦੇ ਨਾਲ ਇਹੋ ਜਿਹਾ ਕੁਝ ਲੋਕਾਂ 'ਚ ਪਰੋਸ ਦਿੱਤਾ ਗਿਆ, ਬਹੁਤ ਵਿਸਥਾਰ ਦੇ ਨਾਲ ਸੁਖਦੀਪ ਸਿੰਘ ਬਰਨਾਲੇ ਨੇ ਉਹ ਸਾਰੀ ਗੱਲ ਆਪਦੇ ਸੋਸ਼ਲ ਮੀਡੀਆ ਅਕਾਊਂਟ ਤੇ ਲਿਖੀ ਹੈ। ਔਰ ਇਹ ਬਹੁਤ ਗੰਭੀਰ ਮੁੱਦਾ। ਧੰਨ ਹੈ ਸਾਡੀ ਕੌਮ ਦੇ ਉਹ ਲੋਕ, ਉਹ ਨੌਜਵਾਨ ਜਿਹੜੇ ਇਹਨਾਂ ਮੁੱਦਿਆਂ ਤੇ ਕੰਮ ਕਰਦੇ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਹਮਲੇ ਨੂੰ ਕਾਊਂਟਰ ਕਰਨ ਲਈ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਜਿਵੇਂ ਹਰ ਮੁਲਕ ਦੀ ਇੱਕ ਹੁੰਦੀ ਆ ਕਿ ਆਉਣ ਵਾਲੇ ਹਮਲਿਆਂ ਬਾਰੇ ਪਹਿਲਾਂ ਤਿਆਰੀ ਕਰਕੇ ਰੱਖਣੀ, ਸਾਡੇ ਇੱਥੇ ਸਾਈਬਰ ਸੈੱਲ ਬਣਿਆ ਹੋਵੇ, ਉਹ ਸਾਰਾ ਸ਼੍ਰੋਮਣੀ ਕਮੇਟੀ ਇਹੋ ਜਿਹੇ ਵਧੀਆ ਬੰਦਿਆਂ ਨੂੰ ਭਰਤੀ ਕਰਕੇ ਰੱਖੇ ਤਾਂ ਕਿ ਜਿਹੜਾ AI ਨਾਲ ਹਮਲਾ ਹੋ ਰਿਹਾ, ਕੱਲਾ ਬਾਣੀ ਵਾਲਾ ਹਮਲਾ ਨਹੀਂ, ਮਨੋਕਲਪਤ ਫੋਟੋਆਂ। ਇੱਕ ਫੋਟੋ ਇੱਥੇ ਨਜ਼ਰ ਪਈ, ਪੇਂਟਿੰਗ ਬਣਾਈ ਹੋਈ ਆ AI ਨਾਲ, ਜਿਹਦੇ ਵਿੱਚ ਪਹਿਲੀ ਪਾਤਸ਼ਾਹੀ ਖੇਤੀ ਕਰ ਰਹੇ ਨੇ, ਖੇਤੀ, ਪਰ ਖੇਤੀ ਕਰਦੇ ਵਕਤ ਉਹਨਾਂ ਕੋਲੇ ਅੱਜ ਦੇ ਸਮੇਂ ਦੇ ਸੰਦ ਬਲੇਵੇਂ। ਇਉਂ ਦੇਖ ਕੇ ਲੱਗਦਾ ਵੀ ਜੇਕਰ ਇਹਨੂੰ ਨਾ ਰੋਕਿਆ, ਅਗਲੀ ਪੇਂਟਿੰਗ ਵਿੱਚ ਬਾਬੇ ਨਾਨਕ ਨੂੰ ਉਹ ਟਰੈਕਟਰ ਤੇ ਬੈਠੇ ਨੂੰ ਜਾਂ ਕੰਬਾਈਨ ਤੇ ਬੈਠੇ ਨੂੰ ਦਿਖਾ ਦੂ। ਪਿੱਛੇ ਜੇ ਇੱਕ 10ਵੇਂ ਪਾਤਸ਼ਾਹ ਦੀ ਨਕਲੀ ਮਨੋਕਲਪਤ ਪੇਂਟਿੰਗ ਆਈ, ਜਿਹਦੇ ਵਿੱਚ ਉਹ ਕੋਈ ਜਦੋਂ ਉਹਨਾਂ ਦਾ ਹਜੂਰ ਸਾਹਿਬ ਛੁਰੇ ਨਾਲ ਪਠਾਨ ਨੇ ਵਾਰ ਕਰਤਾ ਸੀ, ਇਲਾਜ ਚੱਲ ਰਿਹਾ, 10ਵੇਂ ਪਾਤਸ਼ਾਹ ਦਾ ਪੇਟ ਜਿਹੜਾ ਹੈ ਉਹ ਨਗਨ ਆ ਤੇ ਇੱਕ ਕੋਲੇ ਕੋਈ ਜਿਹੜਾ ਡਾਕਟਰ ਜਾਂ ਵੈਦ ਲਾ ਲਓ ਵੀ ਉਹ ਇਲਾਜ ਕਰਦਾ ਦਿਖਾਇਆ ਹੋਇਆ ਸੀ ਉਸ ਪੇਂਟਿੰਗ 'ਚ। ਤੇ ਉਹ ਆਪਾਂ ਨੂੰ ਪਤਾ ਕਿ 10ਵੇਂ ਪਾਤਸ਼ਾਹ ਕਲਗੀ ਸਜਾਉਂਦੇ ਸੀ, ਪਰ ਕਲਗੀ ਤਾਂ ਉਸ ਮੌਕੇ ਜਦੋਂ ਪੂਰਨ ਤੌਰ ਤੇ ਤਿਆਰ ਬਰ ਤਿਆਰ ਸ਼ਸਤਰਧਾਰੀ ਹੋ ਕੇ ਜਦੋਂ ਸੁਸ਼ੋਭਿਤ ਹੁੰਦੇ ਸੀ, ਸੰਗਤ ਨੂੰ ਦਰਸ਼ਨ ਦਿਦਾਰੇ ਦਿੰਦੇ ਸੀ, ਹਰ ਮੌਕੇ ਤਾਂ ਨਹੀਂ ਹੋਊਗੀ, ਘਰ ਪਰਿਵਾਰ ਦੇ ਵਿੱਚ ਤਾਂ ਕਿਸੇ ਹੋਰ ਸਿਸਟਮ 'ਚ ਵਿਚਰਦੇ ਹੋਣਗੇ ਪਾਤਸ਼ਾਹ, ਪਰ ਉਹ ਪੇਂਟਿੰਗ ਵਾਲੇ ਨੂੰ ਫਿਕਰ ਸੀ ਕਿਤੇ ਕਲਗੀ ਦਾ, ਉਹਨੇ ਕਲਗੀ ਉਵੇਂ ਕੱਲੀ ਸਿਰ ਤੇ ਦਿਖਾਉਣ ਦੇ ਚੱਕਰ 'ਚ ਪਹਿਲਾਂ ਤਾਂ ਫੋਟੋ ਹੀ ਮਨੋਕਲਪਤ, ਪਰ ਉਹਨੇ ਤਾਂ ਗਾਹਾਂ ਸਿਰੇ ਹੀ ਲਾਤੀ ਵੀ ਕਲਗੀ ਲੱਗੀ ਹੋਈ ਆ ਤੇ ਪਾਤਸ਼ਾਹ ਢਿੱਡ ਨੰਗਾ ਕਰਕੇ ਉੱਥੇ ਦਿਖਾਏ। ਇਹੋ ਜਿਹੀਆਂ ਘੱਟੋ ਘੱਟ 300 ਨਕਲੀ ਮਨੋਕਲਪਤ ਫੋਟੋਆਂ, ਪੇਂਟਿੰਗਾਂ ਜਿਹੜੀਆਂ ਨੇ AI ਨਾਲ ਬਣਾ ਕੇ ਸੋਸ਼ਲ ਮੀਡੀਆ ਤੇ ਛੱਡ ਦਿੱਤੀਆਂ ਗਈਆਂ ਨੇ, ਜਿਹਦੇ ਵਿੱਚ ਸਾਰੇ ਗੁਰੂ ਸਾਹਿਬਾਨ ਦੀਆਂ ਬਹੁਤ ਹੀ ਜ਼ਿਆਦਾ ਹਾਸੋਹੀਣੀਆਂ, ਕਟੱਡੀਆਂ ਜੀਆਂ, ਭੈੜੀਆਂ ਭੱਦੀਆਂ ਜੀਆਂ ਗੱਲਾਂ ਬਾਤਾਂ ਨੇ। ਕੀ ਕਰਾਂਗੇ ਇਸ ਹਮਲੇ AI ਦੇ ਨਾਲ? ਜਦੋਂ ਇਹ ਪੇਂਟਿੰਗਾਂ ਫੋਟੋਆਂ ਬਣਾਈਆਂ, ਖਾਸ ਤੌਰ ਤੇ ਜਦੋਂ 1969 ਚ ਪਹਿਲੇ ਪਾਤਸ਼ਾਹੀ ਦਾ ਪ੍ਰਗਟ ਦਿਹਾੜਾ ਮਨਾਉਂਦੇ ਆ ਤਾਂ, ਤੇ ਆਪਾਂ 1969 ਚ 500 ਸਾਲਾ ਜਦੋਂ ਮਨਾਇਆ, ਉਦੋਂ ਸਿੱਖ ਵਿਦਵਾਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਬਕਾਇਦਾ ਲਿਖਤੀ ਤੌਰ ਤੇ ਦਿੱਤਾ ਸੀ ਕਿ ਇਹ ਜਿਹੜੀਆਂ ਮਨੋਕਲਪਤ ਪੇਂਟਿੰਗਾਂ ਨੇ ਇਹਨਾਂ ਨੂੰ ਮਾਨਤਾ ਨਾ ਦਿਓ। ਪਰ ਹੁਣ ਸ਼੍ਰੋਮਣੀ ਕਮੇਟੀ ਨੇ ਜਦੋਂ ਮਾਨਤਾ ਦੇਤੀ, ਹੁਣ ਉਹੋ ਜਿਹਾ ਗੁਰੂ ਨਾਨਕ ਪਾਤਸ਼ਾਹ ਵਰਗਾ ਚਿਹਰਾ ਮੋਹਰਾ ਜਿਹਾ ਨਕਲੀ ਜਿਹਾ ਇੱਕ ਹੋਰ ਹੀ ਕਿਸੇ ਨੇ ਕਾਗਜ਼ ਤੇ ਕਲਮਾਂ ਜੀਆਂ ਘਰੀਟ ਕੇ ਬਣਾਇਆ ਹੋਇਆ, ਉਹਨੂੰ ਕਹਿੰਦੇ ਆ ਜੀ ਇਹ ਜਦੋਂ ਗੁਰੂ ਨਾਨਕ ਪਾਤਸ਼ਾਹ ਮੱਕੇ ਗਏ ਸੀ ਉਦੋਂ ਦੀ ਫੋਟੋ ਆ, ਉਦੋਂ ਕੈਮਰਾ ਸੀਗਾ ਭਲਾ, ਕਹਿੰਦੇ ਜੀ ਇਹ ਅਸਲੀ ਆ। ਹੁਣ ਕਈ ਆਸਾਰਾਮ ਦੀ ਜਾਂ ਜਿਹੜਾ ਇੱਕ ਸਾਧ ਜਿਹਾ ਫੜ ਕੇ ਇੱਥੇ ਅੰਦਰ ਦਿੱਤਾ ਹੋਇਆ, ਉਹਦੇ ਨੈਣ ਨਕਸ਼ ਜੇ ਬਣਾ ਕੇ ਮਿਕਸਅਪ ਜਿਹਾ ਕਰਕੇ ਪੇਂਟਿੰਗ ਉੱਤੇ ਬਾਬਾ ਨਾਨਕ ਲਿਖਿਆ ਪਿਆ। ਸੋ ਗੁਰੂ ਸਾਹਿਬਾਨ ਦੀਆਂ ਨਕਲੀ ਮਨੋਕਲਪਤ ਪੇਂਟਿੰਗਾਂ AI ਨਾਲ ਬਣ ਕੇ ਆ ਚੁੱਕੀਆਂ ਨੇ, ਤੇ ਸਾਡੀ ਜਿਹੜੀ 15-20 ਸਾਲ ਵਾਲੀ ਉਮਰ ਆ, ਉਹ ਵਿਕਟਮ ਆ ਉਹਨਾਂ ਦੀ, ਉਹ ਸ਼ਿਕਾਰ ਆ। ਉਹ ਕਹਿੰਦੇ ਆ ਜੀ ਆ ਫੋਟੋ ਪਾ ਕੇ ਬੋਲੋ ਵਾਹਿਗੁਰੂ। ਤੇ ਗੁਰਬਾਣੀ ਜਦੋਂ ਆ ਜਿਹੜਾ ਗਰੋਕ ਜਾਂ ਕੁਝ ਹੋਰ ਇਹੋ ਜਿਹੇ ਸਾਧਨ ਆਏ ਨੇ, ਉਹਨਾਂ ਤੇ ਕੋਈ ਪੁੱਛ-ਗਿੱਛ ਕਰੇ ਤਾਂ ਕੱਚੀ ਬਾਣੀ ਦੇ ਰਿਹਾ ਮੂਹਰਿਓਂ, ਉਹ ਗੁਰਬਾਣੀ ਹੈ ਹੀ ਨਹੀਂ। ਪਰ ਉਹ ਜਿੱਦ ਫੜੀ ਬੈਠਾ ਗਰੋਕ, ਕਹਿੰਦਾ ਜੀ ਗੁਰਬਾਣੀ ਆ, ਇਹ ਤਾਂ ਜੀ ਫਲਾਨੇ ਪਾਤਸ਼ਾਹ ਦਾ ਹੈਗਾ।
ਤੋ ਕੁੱਲ ਮਿਲਾ ਕੇ ਸਾਡੇ ਧਰਮ ਨੂੰ ਜਿਹੜੀਆਂ ਅੱਜ ਸਮੱਸਿਆਵਾਂ ਨੇ ਉਹਨਾਂ ਨੂੰ ਹੈਂਡਲ ਕਰਨ ਲਈ ਸਾਡਾ ਜਿਹੜਾ ਯੂਥ ਆ ਉਹ ਜਿਨ੍ਹਾਂ ਸੰਸਥਾਵਾਂ ਵੱਲ ਦੇਖ ਸਕਦਾ, ਜਿਹੜੀਆਂ 1900 ਤੋਂ ਲੈ ਕੇ 1950 ਦੇ ਦੌਰ ਵਿੱਚ ਚੀਫ ਖਾਲਸਾ ਦੀਵਾਨ, ਖਾਲਸਾ ਕਾਲਜ, ਸ਼੍ਰੋਮਣੀ ਕਮੇਟੀ, ਅਕਾਲ ਤਖਤ ਸਾਹਿਬ, ਅਕਾਲੀ ਦਲ ਤੇ ਹੋਰ, ਉੱਥੇ ਕੋਈ ਹੈ ਹੀ ਨਹੀਂ ਹੈਗਾ ਜਿਹਨੂੰ ਇਹਨਾਂ ਮਸਲਿਆਂ ਬਾਰੇ ਸਮਝ ਹੋਵੇ, ਜਿਹੜਾ ਇਹਨਾਂ ਦੇ ਉੱਤੇ ਚਿੰਤਾ ਕਰ ਸਕੇ। ਸੋ ਹਾਲਾਤ ਦਿਨੋਂ ਦਿਨ ਬਹੁਤ ਖਤਰਨਾਕ ਹੁੰਦੇ ਜਾ ਰਹੇ ਨੇ। ਆਓ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰੀਏ ਕਿ ਸਾਡੇ ਅੰਦਰ ਉਹ ਅੱਗ ਪੈਦਾ ਹੋਵੇ ਕਿ ਆਪਦੇ ਧਰਮ ਦੇ ਉੱਤੇ ਹੋ ਰਹੇ ਹਮਲਿਆਂ ਦਾ ਅਸੀਂ ਕਿਵੇਂ ਹੱਲ ਕਰਨਾ, ਕਿਉਂਕਿ ਨਿਤ ਨਵੇਂ ਸਵੇਰ ਨਵਾਂ ਹਮਲਾ ਆ ਸਕਦਾ। ਸੋ ਇੱਥੇ ਸਮਾਪਤੀ ਕਰਦੇ ਹਾਂ, ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।